डिब्रूगढ़ जेल दे विच नज़रबंद ਸਿੰਘਾਂ ਦੀ ਹਮਾਇਤ ਵਿੱਚ ਜਿਹੜੀ ਉੱਥੇ ਭੁੱਖ ਹੜਤਾਲ ਚੱਲ ਰਹੀ ਆ। ਇੱਥੇ ਜਿਹੜਾ ਮੋਰਚਾ ਚੱਲ ਰਿਹਾ ਉਹ ਦਿਨੋਂ ਦਿਨ ਜ਼ੋਰ ਫੜਦਾ ਜਾ ਰਿਹਾ, ਭਖ ਰਿਹਾ। ਪਰ ਨਾਲ ਦੀ ਨਾਲ ਇਸ ਗੱਲ ਦੀ ਹੁਣ ਲੋੜ ਮਹਿਸੂਸ ਹੋਣ ਲੱਗ ਪਈ ਆ ਕਿ ਦੁਨੀਆ ਭਰ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਬੈਠੇ ਸਿੱਖ ਉੱਥੇ ਵੀ ਇਸ ਮੋਰਚੇ ਦੀ ਹਮਾਇਤ ਵਿੱਚ ਆਪਣੇ ਪੱਧਰ ਤੇ ਕੁਝ ਕਾਰਵਾਈਆਂ ਕਰਨ। ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਜਿਹੜੀ ਇਸ ਮੋਰਚੇ ਨੂੰ ਹਮਾਇਤ ਮਿਲ ਰਹੀ ਆ, ਕਾਫੀ ਹੱਦ ਤੱਕ ਆਪਾਂ ਸੰਤੁਸ਼ਟ ਹੋ ਸਕਦੇ ਆ। ਪਰ ਜਿੱਡੀ ਭਾਰੀ ਲੋੜ ਆ ਉਸ ਤਰੀਕੇ ਦੀ ਗੱਲ ਅਜੇ ਬਣੀ ਨਹੀਂ ਤੇ ਸਰਕਾਰ ਅਜੇ ਵੀ ਬਿਲਕੁਲ ਇਸ ਮਸਲੇ ਉੱਤੇ ਦਾੜ ਬੱਟੀ ਬੈਠੀ ਆ। ਡਿਬਰੂਗੜ੍ਹ ਵਿੱਚ ਨਜ਼ਰਬੰਦ ਸਿੰਘਾਂ ਉੱਤੇ NSA ਲੱਗੀ ਆ, ਉਹਦੇ ਉੱਤੇ ਸੁਣਵਾਈ ਹੋਈ ਆ ਤੇ ਉੱਥੇ ਕੁਝ ਆਸ ਵਾਲੀ ਗੱਲ ਵੀ ਆਪਾਂ ਰੱਖ ਸਕਦੇ ਹਾਂ ਰਿਹਾਈਆਂ ਦੀ ਜਾਂ NSA ਟੁੱਟਣ ਦੀ ਗੱਲ। ਹਾਲਾਂਕਿ ਇਹ ਵੀ ਆਪਾਂ ਨੂੰ ਪਤਾ ਕਿ ਹੋਰ ਪਰਚੇ ਵੀ ਇਹਨਾਂ ਸਿੰਘਾਂ ਤੇ ਦਰਜ ਕਰਕੇ ਰੱਖੇ ਹੋਏ ਨੇ ਸਰਕਾਰ ਨੇ ਕਿ ਜੇ NSA ਟੁੱਟ ਜੇ ਤਾਂ ਫਿਰ ਪੰਜਾਬ 'ਚ ਉਹਨਾਂ ਮੁਕੱਦਮਿਆਂ 'ਚ ਉਲਝਾ ਲਵਾਂਗੇ। ਕੁਝ ਪ੍ਰੋਗਰਾਮ ਵੀ ਰੇਲ ਰੋਕਣ ਦਾ ਪ੍ਰੋਗਰਾਮ ਜਾਂ ਮਾਰਚ ਵੀ ਪੰਜਾਬ 'ਚ ਮਾਰਚ ਕੱਢੇ ਜਾਣ, ਇਹੋ ਜਿਹੇ ਵੀ ਅਲੀਕੇ ਵਿਉਂਤੇ ਜਾ ਰਹੇ ਨੇ। ਪਰ ਗੱਲ ਫੇਰ ਉੱਥੇ ਹੀ ਆ ਜਾਂਦੀ ਆ ਕਿ ਸਾਡੀ ਕੌਮ ਨਾਲ ਸਾਡੇ ਨਾਲ ਇਹ ਵਾਪਰ ਕੀ ਰਿਹਾ ਤੇ ਕਿਉਂ ਵਾਪਰ ਰਿਹਾ। ਸਾਡੇ ਆਪਸ ਵਿੱਚ ਹੀ ਮਤਭੇਦ ਹੋਣੇ, ਕਿਸੇ ਗੱਲ ਦੇ ਉੱਤੇ ਰਾਏ ਇੱਕ ਨਾ ਹੋਣੀ, ਇਹ ਤਾਂ ਸੁਭਾਵਿਕ ਆ। ਪਰ ਸਾਡਾ ਦੁਸ਼ਮਣ ਜਿਹੜਾ ਹੈ ਉਹਦਾ ਜਿਹੜਾ ਦਮਨ ਚੱਕਰ ਆ ਉਹ ਸਾਰਿਆਂ ਲਈ ਇੱਕੋ ਹੀ। ਡਰੋਨ ਦੇ ਰਾਹੀਂ ਵੀਡੀਓ ਬਣਾਈ ਗਈ ਆ ਤੇ ਹਰਿਆਣੇ ਵਾਲੇ ਕਹਿੰਦੇ ਆ ਵੀ ਅਸੀਂ ਸਾਰਿਆਂ ਦੀ ਆਇਡੈਂਟੀਫਿਕੇਸ਼ਨ ਕਰ ਰਹੇ ਆ, ਪਛਾਣ ਕਰਕੇ ਇਹਨਾਂ ਦੇ ਪਾਸਪੋਰਟ ਰੱਦ ਕਰ ਦੇਣੇ ਆ, ਜਿਹੜੇ ਇੱਥੇ ਕਿਸਾਨ ਸੰਘਰਸ਼ ਵਿੱਚ ਆਏ ਨੇ ਉਹਨਾਂ ਦੇ ਵੀਜ਼ੇ ਰੱਦ ਕਰ ਦੇਣੇ ਆ। ਜਿਹੜੇ ਵੀ ਪੱਗਾਂ ਦਾੜਿਆਂ ਵਾਲੇ ਹੱਕ ਸੱਚ ਦੀ ਗੱਲ ਕਰਨ ਵਾਲੇ ਭਾਰਤ ਸਰਕਾਰ ਨੂੰ ਖਾਲਿਸਤਾਨੀ ਲੱਗਦੇ ਆ, ਚਾਹੇ ਉਹ ਕਿਸਾਨ ਸੰਘਰਸ਼ ਚ ਚਾਹੇ ਉਹ ਭਾਈ ਅਮਰਤਪਾਲ ਸਿੰਘ ਵਾਲੇ ਸੰਘਰਸ਼ ਵਿੱਚ ਆ, ਇਹਨਾਂ ਸਾਰਿਆਂ ਲਈ ਇੱਕੋ ਵਾਰੀ ਭਾਰਤ ਸਰਕਾਰ ਕੋਈ ਵੱਡਾ ਐਲਾਨ ਕਰ ਦੇਵੇ ਵੀ ਜਿੱਥੇ ਮਿਲਦੇ ਆ ਇਹਨਾਂ ਦਾ ਆਹ ਕਰ ਦਿਓ ਵਾਹ ਕਰ ਦਿਓ, ਇਹਦੇ ਨਾਲ ਸਾਰੀ ਦੁਨੀਆ ਨੂੰ ਨਾਲੇ ਪਤਾ ਲੱਗ ਜੂ ਕਿ ਸਿੱਖਾਂ ਦੀ ਨਸਲਕੁਸ਼ੀ ਜਿਹੜੀ ਆ ਪੂਰੇ ਜੋਬਨ ਤੇ ਆ। ਇਹਨਾਂ ਲਈ ਕੋਈ ਸੋਚਣਾ ਪੈਣਾ। ਜਿਹੜਾ ਇਸ ਮੁਲਕ ਦੇ ਵਿੱਚ ਸਿੱਖਾਂ ਉੱਤੇ ਜਦੋਂ ਦਮਨ ਹੋਏਗਾ, ਡਾਇਰੈਕਟ ਐਕਸ਼ਨ ਲੁਕਵੀਂ ਨਸਲਕੁਸ਼ੀ ਨਾਲੋਂ ਸਿੱਧੇ ਤੌਰ ਤੇ, ਉਦੋਂ ਤਾਂ ਸਾਡਾ ਸੰਘਰਸ਼ ਵੀ ਲੋਕਾਂ ਦੇ ਵਿੱਚ ਜ਼ਿਆਦਾ ਪ੍ਰਚੰਡ ਹੁੰਦਾ ਤੇ ਉਦੋਂ ਸਾਡੀ ਲੜਾਈ ਵੀ ਨਿਖਰਦੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਸਿੰਘਾਂ ਦੀ ਹਮਾਇਤ ਵਿੱਚ ਜਿਹੜੀ ਉੱਥੇ ਭੁੱਖ ਹੜਤਾਲ ਚੱਲ ਰਹੀ ਆ, ਇੱਥੇ ਜਿਹੜਾ ਮੋਰਚਾ ਚੱਲ ਰਿਹਾ ਉਹ ਦਿਨੋਂ ਦਿਨ ਜ਼ੋਰ ਫੜਦਾ ਜਾ ਰਿਹਾ, ਭਖ ਰਿਹਾ। ਪਰ ਨਾਲ ਦੀ ਨਾਲ ਇਸ ਗੱਲ ਦੀ ਹੁਣ ਲੋੜ ਮਹਿਸੂਸ ਹੋਣ ਲੱਗ ਪਈ ਆ ਕਿ ਦੁਨੀਆ ਭਰ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਬੈਠੇ ਸਿੱਖ ਉੱਥੇ ਵੀ ਇਸ ਮੋਰਚੇ ਦੀ ਹਮਾਇਤ ਵਿੱਚ ਆਪਣੇ ਪੱਧਰ ਤੇ ਕੁਝ ਕਾਰਵਾਈਆਂ ਕਰਨ, ਤਾਂ ਹੀ ਇਸ ਸੰਘਰਸ਼ ਨੂੰ ਬਲ ਮਿਲੂਗਾ। ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਜਿਹੜੀ ਇਸ ਮੋਰਚੇ ਨੂੰ ਹਮਾਇਤ ਮਿਲ ਰਹੀ ਆ, ਕਾਫੀ ਹੱਦ ਤੱਕ ਆਪਾਂ ਸੰਤੁਸ਼ਟ ਹੋ ਸਕਦੇ ਆ। ਪਰ ਜਿੱਡੀ ਭਾਰੀ ਲੋੜ ਆ ਉਸ ਤਰੀਕੇ ਦੀ ਗੱਲ ਅਜੇ ਬਣੀ ਨਹੀਂ ਤੇ ਸਰਕਾਰ ਅਜੇ ਵੀ ਬਿਲਕੁਲ ਇਸ ਮਸਲੇ ਉੱਤੇ ਦਾੜ ਬੱਟੀ ਬੈਠੀ ਆ। ਬੇਸ਼ੱਕ ਹਾਈ ਕੋਰਟ ਦੇ ਵਿੱਚ NSA ਵਾਲਾ ਜਿਹੜਾ ਮਸਲਾ ਜਿਹੜਾ ਇਹਨਾਂ ਡਿਬਰੂਗੜ੍ਹ ਵਾਲੇ ਸਿੰਘਾਂ ਤੇ ਡਿਬਰੂਗੜ੍ਹ ਵਿੱਚ ਨਜ਼ਰਬੰਦ ਸਿੰਘਾਂ ਉੱਤੇ NSA ਲੱਗੀ ਆ, ਉਹਦੇ ਉੱਤੇ ਸੁਣਵਾਈ ਹੋਈ ਆ ਤੇ ਉੱਥੇ ਕੁਝ ਆਸ ਵਾਲੀ ਗੱਲ ਵੀ ਆਪਾਂ ਰੱਖ ਸਕਦੇ ਹਾਂ ਰਿਹਾਈਆਂ ਦੀ ਜਾਂ NSA ਟੁੱਟਣ ਦੀ ਗੱਲ। ਹਾਲਾਂਕਿ ਇਹ ਵੀ ਆਪਾਂ ਨੂੰ ਪਤਾ ਕਿ ਹੋਰ ਪਰਚੇ ਵੀ ਇਹਨਾਂ ਸਿੰਘਾਂ ਤੇ ਦਰਜ ਕਰਕੇ ਰੱਖੇ ਹੋਏ ਨੇ ਸਰਕਾਰ ਨੇ ਕਿ ਜੇ NSA ਟੁੱਟ ਜੇ ਤਾਂ ਫਿਰ ਪੰਜਾਬ 'ਚ ਉਹਨਾਂ ਮੁਕੱਦਮਿਆਂ 'ਚ ਉਲਝਾ ਲਵਾਂਗੇ। ਪਰ ਸਾਨੂੰ ਇਹ ਮਹਿਸੂਸ ਹੁੰਦਾ ਕਿ ਜਿਵੇਂ ਹੁਣ ਸ਼ਨੀਚਰਵਾਰ ਤੇ ਐਤਵਾਰ ਆ ਰਹੇ ਤੇ ਕੈਨੇਡਾ, ਇੰਗਲੈਂਡ, ਅਮਰੀਕਾ ਤੇ ਹੋਰ ਜਿੱਥੇ ਸਿੱਖ ਭਾਈਚਾਰਾ ਬੈਠਾ, ਉੱਥੇ ਐਤਵਾਰ ਨੂੰ ਖਾਸ ਤੌਰ ਤੇ ਸੰਗਤਾਂ ਗੁਰਦੁਆਰਿਆਂ 'ਚ ਜੁੜਦੀਆਂ ਨੇ। ਤੇ ਸਾਨੂੰ ਚੇਤੇ ਆ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਮਰਨ ਵਰਤ ਭੁੱਖ ਹੜਤਾਲ ਮੋਰਚਾ ਲੱਗਿਆ ਹੋਇਆ ਸੀ, ਉਦੋਂ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਉਸ ਮੋਰਚੇ ਦੀ ਹਮਾਇਤ ਵਿੱਚ ਵੀ ਪ੍ਰੋਗਰਾਮ ਜਿਹੜੇ ਸੀਗੇ ਉਹ ਹੁੰਦੇ ਸੀ।
ਜਿਹਦੇ ਨਾਲ ਇੱਥੇ ਸਾਨੂੰ ਵੀ ਤਾਕਤ ਮਿਲਦੀ ਸੀ। तो ਅੰਮ੍ਰਿਤਸਰ ਦੇ ਵਿੱਚ ਇਸ ਮੋਰਚੇ ਦੀ ਹਮਾਇਤ ਵਿੱਚ ਕੁਝ ਵੱਡੇ ਪੱਧਰ ਦੇ ਉੱਤੇ ਸੋਚਣ ਦੀ ਲੋੜ ਹੈ। ਦੂਜਾ ਇਹ ਹੈਗਾ ਕਿ ਅੱਜ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ, ਸਿੱਖ ਆਗੂਆਂ ਨੇ, ਪੰਥਕ ਧਿਰਾਂ ਨੇ ਹਾਜ਼ਰੀਆਂ ਭਰੀਆਂ ਨੇ। ਅੱਜ ਦਲ ਖਾਲਸਾ ਨਾਲ ਸੰਬੰਧਿਤ ਆਗੂਆਂ ਨੇ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨਾਲ ਸੰਬੰਧਿਤ ਆਗੂਆਂ ਨੇ, ਤੇ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਧਿਰਾਂ ਧੜੇ ਸਾਰੇ ਜਾਣੇ ਆ ਕੇ ਆਪੋ ਆਪਣਾ ਕੌਮੀ ਫਰਜ਼ ਨਿਭਾ ਰਹੇ ਨੇ। ਤੇ ਇਸ ਤਰੀਕੇ ਨਾਲ ਇਹ ਮੋਰਚਾ ਜਿਹੜਾ ਹੈਗਾ ਜ਼ੋਰ ਫੜਦਾ ਜਾ ਰਿਹਾ। ਤੇ ਕੁਝ ਪ੍ਰੋਗਰਾਮ ਵੀ ਰੇਲ ਰੋਕਣ ਦਾ ਪ੍ਰੋਗਰਾਮ ਜਾਂ ਮਾਰਚ ਵੀ ਪੰਜਾਬ 'ਚ ਮਾਰਚ ਕੱਢੇ ਜਾਣ, ਇਹੋ ਜਿਹੇ ਵੀ ਅਲੀਕੇ ਵਿਉਂਤੇ ਜਾ ਰਹੇ ਨੇ। ਪਰ ਗੱਲ ਫੇਰ ਉੱਥੇ ਹੀ ਆ ਜਾਂਦੀ ਆ ਕਿ ਸਾਡੀ ਕੌਮ ਨਾਲ, ਸਾਡੇ ਨਾਲ ਇਹ ਵਾਪਰ ਕੀ ਰਿਹਾ ਤੇ ਕਿਉਂ ਵਾਪਰ ਰਿਹਾ। ਸਾਡੇ ਇੱਕ ਗੱਲੋਂ ਆਪਾਂ ਸਪਸ਼ਟ ਰਹੀਏ ਵੀ ਸਾਰਿਆਂ ਦੀਆਂ ਨਾ ਤਾਂ ਸ਼ਕਲਾਂ ਇੱਕੋ ਜਿਹੀਆਂ, ਨਾ ਅਕਲਾਂ ਇੱਕੋ ਜਿਹੀਆਂ। ਸਾਡੇ ਆਪਸ ਵਿੱਚ ਹੀ ਮਤਭੇਦ ਹੋਣੇ, ਕਿਸੇ ਗੱਲ ਦੇ ਉੱਤੇ ਰਾਏ ਇੱਕ ਨਾ ਹੋਣੀ, ਇਹ ਤਾਂ ਸੁਭਾਵਿਕ ਆ। ਪਰ ਸਾਡਾ ਦੁਸ਼ਮਣ ਜਿਹੜਾ ਹੈ, ਉਹਦਾ ਜਿਹੜਾ ਦਮਨ ਚੱਕਰ ਆ, ਉਹ ਸਾਰਿਆਂ ਲਈ ਇੱਕੋ ਹੀ ਹੈ। ਦੁਸ਼ਮਣ ਵੀ ਇੱਕ ਆ ਤੇ ਉਹਦੀ ਡਾਂਗ ਤੇ ਉਹਦੀ ਗੋਲੀ ਵੀ ਉਹੀ, ਉਹ ਸਾਰਿਆਂ ਲਈ ਇੱਕੋ ਹੀ ਹੈ। ਸੋ ਭਾਰਤੀ ਹਕੂਮਤ ਵੱਲੋਂ ਜਿਸ ਤਰੀਕੇ ਨਾਲ ਸਾਡਾ ਘਾਣ ਕੀਤਾ ਜਾ ਰਿਹਾ, ਅਸੀਂ ਆਪੋ ਆਪਣੀ ਥਾਂ ਤੇ ਆਪੋ ਆਪਣੇ ਜਥੇਬੰਦੀਆਂ, ਆਪੋ ਆਪਣੇ ਧੜਿਆਂ ਧਿਰਾਂ 'ਚ ਰਹਿੰਦੇ ਹੋਏ ਵੀ ਕਿਵੇਂ ਉਸ ਦੁਸ਼ਮਣ ਨਾਲ ਲੜਨਾ ਹੈ, ਕਿਵੇਂ ਹਰ ਮੋਰਚੇ ਮੌਕੇ ਇਕਜੁੱਟਤਾ ਦਿਖਾਉਣੀ ਹੈ, ਇਹਦੀ ਬੜੀ ਭਾਰੀ ਲੋੜ ਆ। ਕਈ ਜਿਹੜੇ ਜਜ਼ਬਾਤੀ ਜਾਂ ਬੇਸਮਝ ਜਾਂ ਜਿਨ੍ਹਾਂ ਦਾ ਜ਼ਿੰਦਗੀ ਦਾ ਕੋਈ ਤਜਰਬਾ ਨਹੀਂ, ਉਹ ਜ਼ਰੂਰ ਇਹੋ ਜਿਹੀਆਂ ਗੱਲਾਂ ਸੋਚ ਲੈਂਦੇ ਨੇ ਕਿ ਜੀ ਸਾਰੀ ਕੌਮ ਆਪੋ ਆਪਣੀਆਂ ਜਥੇਬੰਦੀਆਂ ਖਤਮ ਕਰਕੇ ਫਲਾਣੇ ਲੀਡਰ ਦੀ ਕਮਾਂਡ ਹੇਠ ਇਕੱਠੇ ਹੋ ਜੂ। ਇਹ ਜਿਹੜੀ ਸੋਚ ਆ ਖਾਂ ਖਿਆਲੀ, ਇਹ ਸੁਣਨ ਨੂੰ ਬਹੁਤ ਵਧੀਆ ਲੱਗਦੀ, ਪਰ ਇਹ ਹੁੰਦਾ ਨਹੀਂ। ਤੇ ਨਾ ਹੀ ਜਿਵੇਂ ਅੰਗਰੇਜ਼ੀ ਵਿੱਚ ਇੱਕ ਅਖਾਣ, ਇੱਕ ਗੱਲ ਵਰਤੀ ਜਾਂਦੀ ਆ, ਪੰਜਾਬੀ 'ਚ ਜਿਵੇਂ ਕਹਿੰਦੇ ਆ ਵੀ ਸਾਰੇ ਆਂਡੇ ਇੱਕ ਟੋਕਰੀ 'ਚ ਨਹੀਂ ਰੱਖੀਦੇ। ਮਤਲਬ ਕਿ ਸਾਰੀ ਤਾਕਤ ਜਿਹੜੀ ਆ ਇੱਕ ਥਾਂ ਤੇ ਇਕੱਠੀ ਕਰਨ ਦੇ ਅਰਥ ਦੁਸ਼ਮਣ ਨੂੰ ਸੌਖਾ ਕਰਨਾ ਹੁੰਦਾ, ਉਹਦਾ ਰਾਹ ਸੌਖਾ ਹੋ ਜਾਂਦਾ। ਜਦੋਂ ਖਾੜਕੂ ਲਹਿਰ ਜੋਬਨ ਤੇ ਸੀ, ਉਦੋਂ ਵੀ ਕਈਆਂ ਦੀ ਇਸ ਤਰ੍ਹਾਂ ਦੀ ਸੋਚ ਸੀਗੀ ਵੀ ਸਾਰੇ ਜਾਣੇ ਇੱਕ ਜਥੇਬੰਦੀ। ਭਾਈ ਅੰਡਰਗਰਾਉਂਡ ਗਰੀਲਾ ਜੰਗ ਲੜੀ ਜਾ ਰਹੀ ਸੀ, ਤੇ ਜਿਹੜੇ ਕੈਟ ਟਾਊਟ ਜਾਂ ਮੁਖਬਰ ਹੁੰਦੇ ਆ, ਉਹਨਾਂ ਦਾ ਕੰਮ ਸੌਖਾ ਨਹੀਂ ਕਰੀਦਾ। ਬਈ ਇੱਕ ਜਥੇਬੰਦੀ ਆ, ਉਹਦੇ ਵਿੱਚ 5-10 ਮੁਖਬਰ ਵੜ ਜਾਣ, ਕੈਟ ਜਾਂ ਟਾਊਟ ਵੜ ਜਾਣ, ਤੇ ਪੂਰੀ ਜਥੇਬੰਦੀ ਦਾ ਭੇਦ ਬਾਹਰ ਹੋ ਜਾਵੇ। ਗਰੀਲਾ ਲੜਾਈ ਦੇ ਵਿੱਚ ਵੱਧ ਤੋਂ ਵੱਧ ਗੁਪਤ ਜਿਹੜੇ ਨੇ ਉਹ ਸਰੋਤ ਜਾਂ ਧਿਰਾਂ ਜਾਂ ਗਰੁੱਪ ਹੋਣੇ, ਉਹੀ ਗਰੀਲਾ ਜ਼ਿੰਦਗੀ ਨੂੰ, ਗਰੀਲਾ ਸੰਘਰਸ਼ ਨੂੰ ਕਾਮਯਾਬ ਕਰਦੇ ਆ। ਤੇ ਜਿੰਨੀਆਂ ਜ਼ਿਆਦਾ ਗੁਪਤ ਗਰੀਲਾ ਧਿਰਾਂ ਹੋਣਗੀਆਂ, ਜਥੇਬੰਦੀਆਂ ਹੋਣਗੀਆਂ, ਉਹਨਾਂ ਜ਼ਿਆਦਾ ਦੁਸ਼ਮਣ ਦਾ ਕੰਮ ਔਖਾ ਹੋਏਗਾ। ਸੋ ਪੰਥ ਦਾ ਇਸ ਪਾਸੇ ਉਦੋਂ ਜਿਹੜੇ ਲੜ ਰਹੇ ਯੋਧੇ ਸੀ, ਉਹਨਾਂ ਨੂੰ ਤਾਂ ਪਤਾ ਸੀ ਕਿ ਅਸੀਂ ਕਿਸ ਤਰੀਕੇ ਦੀ ਸੋਚ ਦੇ ਨਾਲ, ਕਿਸ ਤਰੀਕੇ ਦੀ ਰਣਨੀਤੀ ਨਾਲ ਅੱਗੇ ਵਧਣਾ। ਪਰ ਜਿਨ੍ਹਾਂ ਦਾ ਤਜਰਬਾ ਨਹੀਂ ਸੀ, ਉਦੋਂ ਵੀ ਕਹਿੰਦੇ ਹੁੰਦੇ ਸੀਗੇ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਰਕੇ ਇੱਕ ਬਣਾ ਲਓ। ਇਹ ਮੁਸ਼ਕਲ ਸੀ, ਨਾਮੁਮਕਿਨ ਸੀ। ਤੇ ਅੱਜ ਵੀ ਇਹ ਗੱਲ ਸੋਚਣ ਵਾਲੇ ਕਈ ਵਿਚਾਰੇ, ਜਿਨ੍ਹਾਂ ਨੇ ਨਾ ਕਿਸੇ ਜਥੇਬੰਦੀ 'ਚ ਆਪ ਕਦੇ ਸੇਵਾ ਕਰਨੀ ਆ, ਨਾ ਕਦੇ ਉਹਨਾਂ ਨੇ ਕਿਸੇ ਸੰਘਰਸ਼ ਦੇ ਵਿੱਚ ਐਕਟਿਵਲੀ ਰੋਲ ਪਲੇ ਕਰਨਾ, ਇਹ ਉਹਨਾਂ ਦੀ ਕਮਜ਼ੋਰੀ ਨਹੀਂ ਹੈ, ਇਹ ਉਹਨਾਂ ਦੇ ਸੁਭਾਅ ਦਾ ਹਿੱਸਾ ਵਾ। ਕਿਉਂਕਿ ਹਰੇਕ ਦੀ ਆਪੋ ਆਪਣੀ ਰੱਬ ਵੱਲੋਂ ਬਿਰਤੀ ਬਣੀ ਹੁੰਦੀ ਹੈ। ਤੇ ਜੇ ਕਿਸੇ ਦਾ ਇਸ ਤਰੀਕੇ ਦਾ ਹੈ ਤੇ ਉਹ ਕੋਈ ਹੋਰ ਤਰੀਕੇ ਦੇ ਨਾਲ ਪੰਥ ਦੀ ਸੇਵਾ ਕਰ ਰਿਹਾ, ਪਰ ਜੇਕਰ ਉਹਦਾ ਕੋਈ ਆਈਡੀਆ ਗਲਤ ਆ ਤਾਂ ਇੰਨੀ ਗੱਲ ਦੇ ਨਾਲ ਉਹਦੀ ਲਾਹ ਲਈਆ ਨਹੀਂ ਕਰੀਦਾ ਹੁੰਦਾ। ਉਹਦਾ ਹੋ ਸਕਦਾ ਕੋਈ ਹੋਰ ਬਹੁਤ ਚੰਗਾ ਤੇ ਬਿਹਤਰੀਨ ਆਈਡੀਆ ਜਿਹੜਾ ਹੈਗਾ ਉਹ ਸਾਡੇ ਕੰਮ ਆ ਜੇ। ਜਿੱਡੀ ਵੱਡੀ ਆਪਾਂ ਲੜਾਈ ਲੜ ਰਹੇ ਹਾਂ, ਇੱਥੇ ਹਰ ਇੱਕ ਬੰਦੇ ਲਈ ਕੁਛ ਨਾ ਕੁਛ ਇੱਥੇ ਪਿਆ ਵਾ, ਉਹ ਆਪਦਾ ਯੋਗਦਾਨ ਪਾ ਸਕਦਾ, ਹਰ ਇੱਕ ਬੰਦੇ ਲਈ। ਇੱਕ ਵਾਰੀ ਇੱਕ ਟਕਸਾਲੀ ਸਿੰਘ ਉਹਦੇ ਨਾਲ ਬੈਠੇ ਤੇ ਉਹ ਕਹਿਣ ਲੱਗੇ ਕਿ ਬਾਬਾ ਜਰਨੈਲ ਸਿੰਘ ਜੀ ਦੇ ਵੇਲੇ ਇੱਕ ਮਾਈ ਉੱਥੇ ਆਈ ਤੇ ਮਹਿਤੇ ਚੌਂਕ ਤੇ ਕਹਿਣ ਲੱਗੀ ਕਿ ਜੇ ਮੈਂ ਆਪਦੇ ਪੁੱਤ ਨੂੰ ਇੱਥੇ ਛੱਡ ਕੇ ਜਾਣਾ ਤੁਹਾਡੇ ਜਥੇ 'ਚ। ਉਹ ਕਹਿੰਦੇ ਜੀ ਠੀਕ ਆ, ਚੜ੍ਹਦੀ ਕਲਾ, ਕੋਈ ਗੱਲ ਨਹੀਂ ਜੀ। ਉਹ ਕਹਿੰਦੇ ਇੱਥੇ ਨਾਲ ਆਇਆ ਸੀ, ਉਹ ਪਤਾ ਨਹੀਂ ਹੁਣ ਲੰਗਰ ਹਾਲ ਵੱਲ ਚਲੇ ਗਿਆ ਜਾਂ ਕਿੱਥੇ ਆ, ਮੈਂ ਮਿਲਾਉਣਾ ਸੀ ਤੁਹਾਨੂੰ। ਉਹ ਕਹਿੰਦੇ ਕੋਈ ਗੱਲ ਨਹੀਂ, ਜੀ ਸ਼ਾਮ ਨੂੰ ਮਿਲ ਲਾਂਗੇ, ਪਤਾ ਕਰ ਲਾਂਗੇ ਵੀ ਤੁਸੀਂ ਕੋਈ ਟਾਈਮ ਨਾਲ ਜੇ ਜਾਣਾ ਤਾਂ ਜਾ ਸਕਦੇ ਹੋ। ਉਹ ਕਹਿੰਦੇ ਨਹੀਂ, ਜਿਹੜਾ ਤੁਹਾਡਾ ਖਾਸ ਜਥਾ ਨਾ,
मैं बस चाहुंदी आ ਉਹਦੇ ਚ ਉਹ फिर बार-बार मतलब माता उचेत नाल गल करे। जो 2-4 वारी उन्हें कहा ते महापुरुष हस पे कहते कोई गल नहीं माता जी भी जेकर वो पूरा साबित सूरत आ ठीक ठाक आ फिर वो तो आपां उहो जिहा काम ले लांगे। जे इत्थे ओहदी कोई अंग पैर च नुक्स होया आपां उहनूं उहो जिहा काम ले लांगे। जे होर नहीं तो बिल्कुल ही कई नकारा हुंदे आ ਉਹ लंगर वाले जिथे बर्तन पए हुंदे आ उत्थे बिठा देंगे। जे ठीक ठाक होया ਉਹਨੂੰ नलका मतलब उन्होंने हर तरह के पक्ष दस के गल ਉਹਨੂੰ स्पष्ट करती। ਉਹ माता कहती नहीं आउंदा ठीक ठाक आ। कहंदा फिर साडे कोले असीं किहड़ा इत्थे छातियां मिण मिण के भर्ती करने आ। साडे कोले तां हर एक तरह के सिख लई। सो ये साडे संघर्ष की खूबसूरती होनी चाहिदी आ कि हर एक बंदे लई हर एक सोच वाले मनुख लई साडे कोले ਉਹਦੇ ਅਕੋਰਡਿੰਗ ਉਹਦੇ ਸੁਭਾਅ ਅਨੁਸਾਰ ਸਾਡੇ ਕੋਲੇ ਕੋਈ ਕੰਮ ਹੋਵੇ ਵੀ ਇੱਥੇ ਇਹਦੀ ਵਰਤੋਂ ਹੋ ਸਕਦੀ। ਸਾਡੇ ਕੋਲੇ ਕਿਸੇ ਲਈ ਵੀ ਨਾ ਹੋਵੇ। ਇਸ ਤਰੀਕੇ ਨਾਲ ਸਾਨੂੰ ਅੱਗੇ ਵਧਣਾ ਪਊਗਾ। ਤੇ ਕੁਝ ਇਸੇ ਤਰੀਕੇ ਦੀਆਂ ਗੱਲਾਂ ਹੋਰ ਨੇ ਜਿਨ੍ਹਾਂ ਦੇ ਉੱਤੇ ਸਾਡੇ ਭਾਈਚਾਰੇ ਦੇ ਅੰਦਰ ਚਰਚਾ ਹੋਣ ਦੀ ਲੋੜ ਆ। ਪਰ ਸਾਡੇ ਬੰਦੇ ਚਾਲੂ ਜੇ ਹੋ ਕੇ ਡਰ ਕੇ ਜੇ ਉਹ ਤੋਂ ਪਾਸਾ ਜਾ ਵੱਟ ਲੈਂਦੇ ਆ ਵੀ ਕੋਈ ਐਵੇਂ ਜਿਹੜਾ ਹੈਗਾ ਜਿਹਨੂੰ ਗੱਲ ਦੀ ਸਮਝ ਨਹੀਂ ਹੁੰਦੀ ਉਹ ਕੋਈ ਨੈਗੇਟਿਵ ਜੀ ਬੜੀ ਹੋਈ ਭੱਦੜ ਜਿਹੇ ਤਰੀਕੇ ਨਾਲ ਗੱਲ ਕਹਿ ਕੇ ਸਾਰਾ ਸਵਾਦ ਹੀ ਖਰਾਬ ਨਾ ਕਰ ਦੇਵੇ। ਪਰ ਅਸੀਂ ਇਹ ਗੱਲਾਂ ਚੋਂ ਹੁਣ ਨਿਕਲਿਆ ਏ तो मैं बड़ा इस गल्लों स्पष्ट हाँ कि जिहड़ी भी गल दे नाल साडी संघर्ष नूं बल मिलदा वो ठीक आ ते जिहड़ी गल दे नाल जिहड़े भी काम नाल साडे संघर्ष नूं फायदा नहीं नुकसान हुंदा वो गल चाहे किन्नी भी वधिया बंदे वल्लों आ रही होवे ते देखण नूं भी किन्नी वधिया लगदी हो वो गल त्यागण च ही फायदा। सो जिहड़ा दिनों दिन साडे संघर्ष दे विच मोड़ घोड़ आ रहे ने सारे ही चंगे। हुण जिवें किसान मोर्चा लग्या अगलियां ने उत्थे जो कहर कीता उहदे विच कल भी आपां चर्चा कीती सी ते अज भी मीडिया ते रौला पिया होया कि जी उथों ड्रोन दे राही वीडियो बनाई गई आ ते हरियाणे वाले कहंदे आ भी असीं सारियां दी आइडेंटिफिकेशन कर रहे आ पछाण करके इन्हां दे पासपोर्ट रद्द कर देने आ जिहड़े इत्थे किसान संघर्ष विच आए ने उन्हां दे वीजे रद्द कर देने आ। भाई इहदे नालों तां सारा उदां ही जिन्ने भी सारे पंजाब दे जां सिख दे सारे भारत विच बसदे ਜਾਂ ਪੰਜਾਬੀ ਬੋਲਣ ਵਾਲੇ ਇਹਨਾਂ ਸਾਰਿਆਂ ਦੇ ਬਾਰੇ ਇੱਕੋ ਲਖਤ ਕੋਈ ਫਰਮਾਨ ਜਾਰੀ ਕਰ ਦੋ ਜਿਵੇਂ 1984 ਮੌਕੇ ਸੀ ਵੀ ਜਿਹੜਾ ਕੜਾ ਪਹਿਨੀ ਫਿਰਦਾ ਹੋਵੇ ਕਿਉਂਕਿ ਸਾਡੀ ਪੰਜਾਬੀਆਂ ਦੀ ਇਹ ਤਾਂ ਹੁੰਦਾ ਹੀ ਆ ਵੀ ਚਾਹੇ ਕੋਈ ਪਤਤ ਹੋ ਗਿਆ ਕੜਾ ਤਾਂ ਪਾਉਂਦਾ ਹੀ ਆ ਸਿੱਖ ਭਰਾ ਸਾਡਾ ਤੋ ਕੜਿਆਂ ਵਾਲੇ ਛੱਡਣੇ ਨਹੀਂ ਪੰਜਾਬੀ ਬੋਲਣ ਵਾਲੇ ਛੱਡਣੇ ਨਹੀਂ। ਜਿਵੇਂ ਆਇਆ ਹੋਇਆ ਸੀ ਜਿਵੇਂ 1710 ਦੇ ਵਿੱਚ ਕਹਿੰਦੇ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਫਰਸ਼ੀਅਰ ਬਾਦਸ਼ਾਹ ਨੇ ਫਰਮਾਨ ਕੀਤਾ ਸੀ ਵੀ गुरु नानक नाम लेवा जिथे भी मिलता वढ़ दो मार दो खत्म कर दो। इहो जे 7 वारी कहते आ इतिहास विच साडे खिलाफ फरमान बादशाहां वल्लों जारी होए ने कि जिथे मिलते आ वढ़ दो। उवें दा ही 1984 च होया सी उवें दा ही जे फरमान हुण हो जे कि जिहड़े भी गुरु नानक नाम लेवा ने जिहड़े आपदे हक मंगदे ने जिन्हां नूं असीं खालिस्तानी कहने चाहे वो पुलिस ने जिवें पिछे जे रौला पिया सी भी एक पुलिस अफसर नूं कहता खालिस्तानी है तो जेड़े भी पग्गां दाड़ियां वाले हक सच की गल करन वाले भारत सरकार नूं खालिस्तानी लगदे आ चाहे वो किसान संघर्ष च चाहे वो भाई अमरतपाल सिंह वाले संघर्ष विच आ इन्हां सारियां लई इक्को वारी भारत सरकार कोई बड़ा ऐलान कर देवे भी जिथे मिलदे आ इन्हां दा आ कर दिओ वाह कर दिओ इहदे नाल सारी दुनिया नूं नाले पता लग जू कि सिखां दी नस्लकुशी जिहड़ी आ पूरे जोबन ते आ इन्हां लई कोई सोचना पैना। ते रौला रप्पा जो पऊगा जो कुछ हुण तां जिहड़ा ढिला ढिला जिहा काम चलदा ना साडी नस्लकुशी हुण भी चल रही है और ये नस्लकुशी ज्यादा खतरनाक जदों सीधा हमला करदा दुश्मन जिवें 1984 च कीता तां फिर साडी जिहड़ी जाग आ ना वो क्योंकि उदों पहलां बड़े बहाने आउंदे आ भी यार जेकर संत भिंडरां वाले हथियार लैके बैठे सी फिर ही उन्हां नूं हमला करन दा मौका मिलिया ना लै बई जदों हुण इंदिरा गांधी मारती मुल्क की प्रधानमंत्री फिर ही अपने नाल होया। पर जदों बिल्कुल बेरहमी ते बेकिरकी नाल बेदोषे सिखां दा भी चक लो फड़ लो मार लो बसां गड्डियां चों इनाम मिलदे आ तरक्की मिलदी है जदों ये सारा काम चलिया फिर इत्थे 1999-90 के दौर विच हरेक सिख नूं ही पता सी इस गल दा भी इत्थे तां सिख होना गुनाह वा। आ जिहड़े बिदर साडे बंदियां दा कहाण होया उन्हां दा की कसूर सी सिर्फ सिखां दे मुंडे आ विद्यार्थी आ वो पढ़ते आ दूर उन्हां दा उत्थे काण होया। सो जिहड़ा इस मुल्क दे विच सिखां उत्ते जदों जदों दमन होएगा
डायरैक्ट एक्शन लुकमी नस्लकुशी नालों सीधे तौर पे उदों तां साडा संघर्ष भी लोकां दे विच ज़्यादा प्रचंड हुंदा ते उदों साडी लड़ाई भी निखरदी। तो जिहड़ा इस मुल्क दे विच दिनों दिन एक माहौल सिरजा जा रहा कि पंजाब जां इत्थे वसदे सिख होर ने, बाकी सारा भारत होर, ये बहुत ही ज़्यादा चंगी गल है। दिनों दिन ये गल निखरनी चाहिए है, ये कोई लुकमी चीज नहीं रहनी चाहिए। असीं वाकई वखरे हैं। पंजाब कदे भी भारत का हिस्सा नहीं सी। पंजाब बाकियां वांगू दिल्ली की घोड़ी नहीं बनता रहा। पंजाब हमेशा ही अणख गैरत वालियां दी धरती रहा। जदों सारा जिहड़ा मुल्क आ वो दूजियां हुक्मरानां दे सामने, धाड़वियां दे सामने, हमलावरां दे सामने विछ जांदा रहा, साडे पुरखियां ने घोड़ियां दियां काठियां उत्ते नेजियां किरपानां दे नाल, ढालां दे नाल आपदी आइडेंटिटी, आपदी पछाण, आपदी होंद हस्ती दी जंग लड़ी आ ते इस खित्ते दे चप्पे चप्पे उत्ते साडे पुरखियां दा खून डुलिया होया। सानू जदों कोई धू के बेअदबी भरे तरीके नाल करे वो साडे लई मरन वाली गल हुंदी आ। सानू अणख गैरत नाल साडे शरीर दे, साडे मूहरले, साडे सीने उत्ते जदों फट हुंदे आ वो साडे लई शान वाली गल हुंदी है। संत ज्ञानी जरनैल सिंह जी खालसा भिंडरां वालियां दा शहीदी स्वरूप वो साडे लई फखर वाली गल है, क्योंकि लड़ के जूझ के शहीद होए। हाँ, दिल्ली दे विच वो सिखां दा मरना वो सानू बहुत तकलीफ दिंदा, जिन्हां दे घरां दे विच महंगे तो महंगा टैलीविजन ते बहुत आलीशान होर चीज़ां तां सी जिंदगी दीयां सहूलतां, पर उन्हां दे घरे मच्छरदानी वाली सोटी भी नहीं सी मिली किसी दुश्मन नूं, किसी विरोधी नूं, किसी शरीक नूं, किसी टक्कर देण जोगे नहीं। तो सिखां नूं गुरु पातशाह ने जिहड़ा ये हुक्म दिता कि शास्त्रधारी रहो, केसाधारी रहो, ते शास्त्रां ते केसां तो बिना मेरे मत्थे ना लगियो, मैनूं दर्शन ही नहीं देने, मैं तुहानूं ना देवां। ते इह जिहड़ी गल आ सानूं हर वक्त चेते रखण दी लोड़ आ। ते इसे चीज़ नाल साडा वखरापण ते अडरापण आ जिहड़ा वो सारी दुनिया दे विच कल जदों आपां चर्चा कर रहे सी उहदे उत्ते सोशल मीडिया ते भी बहुत सोहणे तरीके नाल लोकां ने आपदी गल रखी आ कि किवें अमेरिका दे इत्थे आए आ दूत दरबार साहब ते उन्हां ने सिखां नाल जां पंजाब नाल इत्थों जो कुछ चल रहा उहदे नाल आपदी हमदर्दी दिखाई आ। ते बहुत ही ज़्यादा ये गल साडे पंथ विच कल तो परसों तो चर्चा च आ कि उहदे जिहड़े बोल ने उन्हां दी साडे अंदर एक खास तरह की इज्जत सत्कार बनदा। जदों साडे लई कोई हा दा नारा मारदा, वो मुल्क, वो लोग, वो हिंदू इंडिया जिहदे लई साडा सारा इतिहास भरिया पिया, उन्हां ने अकिरत घणता ते एहसान फरामोशी दे झंडे गड़ते आ ते साडी होंद नूं, साडी नस्ल कुछ कहे तुसीं तां हिंदू हो, जे भाई हिंदू आ ते फिर साडा सारा कुछ तो वखरा किवें है? वो कहंदे जी कोई गल ही नहीं, साडे तां बथेरे ते रामचंद्र ते कृष्ण नूं बिल्कुल मनदे ही नहीं, पिछे तुसीं आ चलो। जिवें कई वेदां नूं ही सब कुछ मनदे आ, उवें तुसीं आपदा गुरु ग्रंथ साहिब मन्नी चलो। मतलब कि जिहड़ी भी गल कह के सिख आपदे वखरे होण दा सबूत दिंदे ने, चाणक्य नीति दे माहिर उसे गल दा जवाब कह दिंदे आ ते कहंदे आ भी तुसीं सिख हो। साडी होंद हस्ती, साडा सारा कुछ दाऽ ते लग्या होया ते बचा साडा खालिस्तान बनण च। ते खालिस्तान बन जाण तो बाद भी सानू इस गल का पक्का पता भी उन्हां दियां जिहड़ियां मंद भावनावां ने उदों होर ज़्यादा बुलंद होणगीਆਂ। जदों पाकिस्तान बन गया उदों बाद विच भारत दियां फिल्मां च, नाटकां दे विच जदों भी किते भैड़ा जां माड़ा दिखाउणा होवे वो पाकिस्तान दा जां वो मुसलमान दिखाया जांदा भी ये बहुत गंदे हुंदे आ, बहुत माड़े हुंदे आ, बहुत भैड़े हुंदे। फिर जदों खालिस्तान बन गया उदों फिल्मां दे विच, नाटकां दे विच हर थां दे उत्ते खलनायक जिहड़ा हैगा वो खालिस्तानी, वो सिख ते मुसलमान तां पहलों ही हैगे ने। सो जिहड़े इस खित्ते च वसदे होए साडे सिख भरा ने उन्हां नूं अजे पूरी तरह ये गल नहीं समझ लगी जिहड़ी मिस्टर जनाह कहंदा हुंदा सी बई तुसीं इन्हां नूं गुलाम साथी दे रूप च देखिया, ये तुहानूं उदों दिने तारे दिखाउणगे जदों ये हाकम होणगे। ते वाकिया ही अज सानूं लगदा कि अपनी कौम ने गोरियां खिलाफ, क्योंकि सारे संसार का इतिहास पढ़ लो उत्थे ये गल बड़े सलीके नाल उभरदी है कि जिहड़ा पंजाब आ इत्थे वसदे लोकां ने गोरियां नाल इत्थों तां ये हाल सी भी वो पुछदे हुंदे सी गांधी हुणी भी है तां सारा भारती गुलाम आ,
सिख लीडरां नूं पुछना उन्होंने भी है तो सारा भारती गुलाम आ, पर जदों भी किते कोई एजीटेशन का किसी अंदोलन का सद्दा दिता जाता पंजाब वाले सिख कुछ ज्यादा ही तत्ता चलते, ज्यादा ही तिखा चलते। तो साडे लीडर कहते हुंदे सीगे गांधी जी भी तुहाडे सारे भारत नूं सदियां तो गुलामी दी जिहड़ी जिंदगी जून हंडाउणी पई आ, तुहाडा मच मर गया, पर साडे तां अजे हुण आ कल दीयां गल्लां नेगीआं जदों असीं लाहौर ते राजे हुंदे सी, दूजा असीं जां बागी हुंदे आ जां बादशाह हुंदे आ। सो इत्थे दे लोकां दा सो असल विच जदों आपां इह कहिंदे आ कि 97% कुर्बानियां ने, तां इह समझो कि आपां गोरियां नूं 97% तंग कीता इत्थों भजण लई, ते अखीर उन्हां नूं इह गल दी भी खुंदक होणी आ ते ओह सानूं साडे बनदे हक नहीं दे के गए। ਤੇ ਕੁਛ ਇਹੋ ਜਿਹਾ ਉਦੋਂ ਰਾਜਨੀਤਿਕ ਮਾਹੌਲ ਸੀ ਜਿਹਦੇ ਵਿੱਚ ਸਾਡੇ ਲੀਡਰਾਂ ਨੂੰ, ਸਾਡੇ ਨੁਮਾਇੰਦਿਆਂ ਨੂੰ ਪਾਕਿਸਤਾਨ ਨਾਲ ਰਲਣ ਤੋਂ ਜਾਂ ਆਜ਼ਾਦ ਮੁਲਕ ਵਾਲੇ ਪਾਸੇ ਜਾਣ ਤੋਂ ਇਹ ਫੈਸਲਾ ਲੈਣਾ ਪਿਆ ਕਿ ਜੀ ਅਸੀਂ ਤਾਂ ਫਿਰ ਭਾਰਤ ਨਾਲ ਰਹਿ ਲੈਂਦੇ ਹਾਂ। ਤੇ ਉਦੋਂ ਇਹ ਵੀ ਗੁਰਦੁਆਰਿਆਂ 'ਚ ਖੜ ਖੜ ਕੇ ਸੀਸਗੰਜ ਸਾਹਿਬ ਗੁਰਦੁਆਰਾ ਹੋਵੇ ਤੇ ਗਾਂਧੀ ਉੱਥੇ ਖੜ ਕੇ ਸਹੁੰ ਖਾਵੇ ਕਿ ਅਸੀਂ ਆਜ਼ਾਦ ਭਾਰਤ ਵਿੱਚ ਕੋਈ ਇਹੋ ਜਿਹਾ ਕਾਨੂੰਨ, ਕੋਈ ਸੰਵਿਧਾਨ ਹੀ ਨਹੀਂ ਬਣਾਵਾਂਗੇ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ। ਤੇ ਸਿੱਖ ਹੋਰ ਕਿਹੜੇ ਖੂਹ 'ਚ ਜਾਣ? ਹੁਣ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਤਾਂ ਗਾਂਧੀ ਪਿੱਟ ਰਿਹਾ ਸੀ, ਸਹੁੰ ਖਾ ਰਿਹਾ ਸੀ। ਅਗਲੇ ਮੁੱਕਰ ਗਏ। ਗਾਂਧੀ ਤਾਂ ਉਹਨਾਂ ਨੇ ਉਦੋਂ ਹੀ ਠੋਕਤਾ ਜਦੋਂ ਆਜ਼ਾਦ ਹੋਇਆ ਮੁਲਕ। ਜਿਹੜੇ ਮੁਲਕ ਦੇ ਨਾਲ, ਜਿਨ੍ਹਾਂ ਲੋਕਾਂ ਦੇ ਨਾਲ ਸਾਡੇ ਬੰਦਿਆਂ ਨੇ ਆਪਦੀ ਤਕਦੀਰ ਜੋੜੀ, ਉਹ ਬੰਦੇ ਇੰਨੇ ਗਏ ਗੁਜ਼ਰੇ ਆ ਵੀ ਉਹਨਾਂ ਨੇ 2 ਮਹੀਨੇ ਨਹੀਂ ਟੱਪਣ ਦਿੱਤੇ ਤੇ 10 ਸਤੰਬਰ ਨੂੰ 1947 ਨੂੰ ਸਰਕੂਲਰ ਜਾਰੀ ਕਰਤਾ ਵੀ ਸਿੱਖ ਤਾਂ ਜਰੈਮ ਪੇਸ਼ਾ ਕੌਮ ਆ, ਇਹਨਾਂ ਤੋਂ ਆਪਦਾ ਬਚਾਅ ਰੱਖੋ ਜਾਂ ਜੋ ਵੀ ਕੁਝ ਭਗਾਈ ਇਹਨਾਂ ਨੇ ਮਾਰੀ। ਇਹ ਉਹ ਬਹੁਤ ਵੱਡਾ ਇੱਕ ਸਬਕ ਆ ਸਾਡੀ ਕੌਮ ਲਈ। ਸਾਡੀ ਕੌਮ ਨੇ ਇਸਲਾਮ ਨੂੰ ਮੰਨਣ ਵਾਲੇ ਮੁਗਲ, ਪਠਾਨ, ਮੁਸਲਮਾਨ ਜੋ ਵੀ ਸੀ, ਉਹਨਾਂ ਦਾ ਰਾਜ ਭਾਗ ਦੇਖਿਆ ਹੋਇਆ ਸੀ। ਬਾਈਬਲ ਨੂੰ ਮੰਨਣ ਵਾਲੇ ਈਸਾਈਆਂ ਦਾ ਵੀ ਦੇਖ ਲਿਆ। ਕਹਿੰਦੇ ਆ ਨਾ ਆਪਾਂ ਹਿੰਦੂ, ਮੁਸਲਮ, ਸਿੱਖ, ਈਸਾਈ, ਤੇ ਸਿੱਖਾਂ ਨੇ ਜਦੋਂ ਇਸਲਾਮ ਦਾ ਤੇ ਈਸਾਈਅਤ ਦਾ ਹਾਲ ਚਾਲ ਦੇਖ ਲਿਆ, ਜੇ ਆਪਣੇ ਪੁਰਖੇ 1947 ਮੌਕੇ ਭਾਰਤ ਨਾਲ ਰਲਣ ਦਾ ਫੈਸਲਾ ਨਾ ਕਰਦੇ, ਆਪਣੇ ਦਿਲ 'ਚ ਵਹਿਮ ਰਹਿ ਜਾਣਾ ਸੀ ਬਈ ਸ਼ਾਇਦ ਯਾਰ ਹਿੰਦੂ ਚੰਗੇ ਰਹਿੰਦੇ, ਜੇ ਆਪਾਂ ਪਾਕਿਸਤਾਨ ਨਾਲ ਰਲਦੇ, ਉੱਥੇ ਆਪਣੇ ਨਾਲ ਜਦੋਂ ਵਧੀਕੀ ਹੋਣੀ ਸੀ, ਆਪਣੇ ਮਨ 'ਚ ਰਿਹਾ ਕਰਨਾ ਸੀ, ਆਪਾਂ ਪਿੱਟਿਆ ਕਰਨਾ ਸੀਗਾ ਵੀ ਇਹਦੇ ਨਾਲ ਤਾਂ ਯਾਰ ਆਪਾਂ ਹਿੰਦੁਸਤਾਨ ਨਾਲ ਵਧੀਆ ਰਹਿੰਦੇ। ਪਰ ਹੁਣ ਆਪਣੇ ਮਨ ਵਿੱਚ ਇਹ ਵਹਿਮ ਨਹੀਂ ਰਿਹਾ। ਹੁਣ ਸਭ ਨੂੰ ਪਤਾ ਬਈ ਆਪਦੇ ਰਾਜ ਭਾਗ ਬਗੈਰ ਜੁੱਤੀਆਂ ਹੀ ਪੈਂਦੀਆਂ ਹੁੰਦੀਆਂ। ਤੇ 1947 ਤੋਂ ਲੈ ਕੇ ਅੱਜ ਤੱਕ ਤੁਸੀਂ ਝੂਠ ਬੋਲਣਾ ਬੋਲੀ ਚੱਲੋ, ਝੂਠ ਬੋਲ ਕੇ ਡੰਗ ਸਰਦਾ ਜਿਹਦਾ ਉਹ ਸਾਰ ਲਵੇ, ਪਰ ਜਿਵੇਂ ਬਾਬਾ ਬੁੱਲੇ ਸ਼ਾਹ ਕਹਿੰਦੇ ਆ ਨਾ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਉਹ ਗੱਲ ਆ ਵੀ ਸੱਚ ਬੋਲਣਾ ਚਾਹੀਦਾ, ਚਾਹੇ ਭਾਂਬੜ ਮੱਚਦਾ ਹੋਵੇ। ਤਾਂ ਸੱਚੀ ਗੱਲ ਇਹੀ ਆ ਕਿ ਇਸ ਮੁਲਕ ਦੇ ਵਿੱਚ, ਇਸ ਹਿੰਦੂ ਇੰਡੀਆ ਨੇ ਪਹਿਲੇ ਦਿਨ ਤੋਂ ਇਹ ਮਿਥਿਆ ਹੋਇਆ ਕਿ ਇਹ 1947 'ਚ ਬੇਸ਼ੱਕ ਖੁੰਝ ਗਏ, ਪਰ ਕਦੇ ਨਾ ਕਦੇ ਆਪਦਾ ਆਜ਼ਾਦ ਮੁਲਕ ਵਾਲੇ ਪਾਸੇ ਵਧਣਗੇ। ਇਹ ਤੋਂ ਪਹਿਲਾਂ ਹੀ ਇਹਨਾਂ ਦਾ ਭੋਗ ਪਾ ਦਿਓ। ਅਗਲਿਆਂ ਨੇ ਉਹੋ ਜਿਹਾ ਸੰਵਿਧਾਨ ਬਣਾਤਾ, ਉਹੋ ਜਿਹਾ ਸਿਸਟਮ ਖੜਾ ਕਰਤਾ। ਹੁਣ ਦਿਨੋਂ ਦਿਨ ਉਹੋ ਜਿਹੀਆਂ ਕਿਤਾਬਾਂ ਆ ਰਹੀਆਂ ਨੇ ਜਿਹਦੇ ਕਰਕੇ ਹੌਲੀ ਹੌਲੀ ਸਿੱਖਾਂ ਦੇ ਅੰਦਰੋਂ ਸਿੱਖੀ ਖੁਰਚ ਕੇ ਕੱਢਣੀ ਆ, ਤੇ ਤਾਂ ਕਿ ਕੋਈ ਲੜਨ ਮਰਨ ਵਾਲਾ ਨਾ ਬਚੇ। ਅੱਜ ਸਾਡੇ ਬੰਦੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਕਰਦੇ ਆ ਜਿਹੜੀਆਂ ਸਿੱਖੀ ਦੇ ਨਜ਼ਰੀਏ ਤੋਂ ਠੀਕ ਨਹੀਂ ਹੈਗੀਆਂ। ਸਿਧਾਂਤ ਵਿੱਚ, ਇਤਿਹਾਸ ਵਿੱਚ ਬਹੁਤ ਸਾਰੀਆਂ ਗੜਬੜਾਂ ਦਿਖਾਈਆਂ ਜਾ ਰਹੀਆਂ ਨੇ ਸਾਨੂੰ। ਉਹ ਕਿਉਂ ਨੇ? ਇਸੇ ਕਰਕੇ ਆ ਕਿ ਪਿਛਲੇ 40-50 ਸਾਲ ਅਗਲਿਆਂ ਨੇ ਇਸੇ ਕੰਮ ਤੇ ਹੀ ਲਾਏ ਨੇ। ਆ ਜਿਹੜੇ ਸਾਡੇ ਨਿੱਤ ਦਫੀੜਾਂ ਪੈਂਦੀਆਂ, ਲੜਦੇ ਭਿੜਦੇ ਆ, ਇੱਕ ਦੂਜੇ ਦੇ ਲੀੜੇ ਪਾੜਦੇ ਆ, ਇਹ ਸਾਰਾ ਕੁਝ ਇਸ ਮੁਲਕ ਦੇ ਹਿੰਦੂ ਹਾਕਮਾਂ ਦੀ, ਇਸ ਮੁਲਕ ਦੀਆਂ ਏਜੰਸੀਆਂ ਦੀ ਕਿਰਪਾ ਸਿੱਖਾਂ ਉੱਤੇ। ਤੇ ਜਿਹੜੇ ਜੈ ਕਿਸਾਨ, ਤਿਰੰਗਾ ਝੰਡਾ, ਸੰਵਿਧਾਨ ਦੀ ਸਹੁੰ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਗੋਗੇ ਗਾਉਂਦੇ ਫਿਰਦੇ ਆ। ਦੇਖੀ ਚਲੋ ਤੁਹਾਨੂੰ ਇਹ ਮੁਲਕ, ਇਸ ਮੁਲਕ ਦੇ ਲੋਕ 1984 ਤੋਂ ਜਿਨ੍ਹਾਂ ਨੂੰ ਅਕਲ ਨਹੀਂ ਸੀ ਆਈ, ਉਹਨਾਂ ਨੂੰ ਅਕਲ ਦੇਣਗੇ। ਸਾਡੇ ਵੱਲੋਂ ਮਤਲਬ ਮੈਂ ਇਹ ਗਰੰਟੀ ਦਿੰਦਾ ਵੀ ਜੇਕਰ ਕੋਈ ਕਿਸੇ ਸਿੱਖ ਨੂੰ ਸਮਝਾਉਣ ਬੈਠੀਏ ਨਾ, ਚਾਹੇ 10 ਘੰਟੇ ਛੱਡੋ, 10 ਸਾਲ ਕਿਸੇ ਸਿੱਖ ਨੂੰ ਸਮਝਾਈਏ ਵੀ ਭਾਈ ਤੂੰ ਆਪਦਾ ਮੁਲਕ ਆਜ਼ਾਦ ਖਾਲਿਸਤਾਨ ਬਣਾ, ਤੇਰਾ ਜੀ ਤੇਰਾ ਬੋ, ਕੋਈ ਕਿਸੇ ਨੂੰ ਖਾਲਿਸਤਾਨ ਦੇ ਰਾਹ ਨਹੀਂ ਤੋਰ ਸਕਦਾ। ਪਰ ਇਹ ਜਿਹੜੇ ਹਿੰਦੂ ਹਾਕਮ ਨੇ ਜਾਂ ਹਿੰਦੂ ਜਹਿਨੀਅਤ ਆ ਗੰਗਾ ਜਮਨਾ ਤੋਂ ਪਾਰ ਵਾਲਿਆਂ ਦੀ, ਇਹ ਫਿਰ 2 ਸਕਿੰਟ 'ਚ ਹੀ ਅਕਲ ਲਿਆ ਦਿੰਦੇ ਆ ਟਿਕਾਣੇ। 1984 ਤੋਂ ਪਹਿਲਾਂ ਬੜੇ ਲੋਕ ਸੀ ਜਿਨ੍ਹਾਂ ਕੋਲੇ ਬੜੀਆਂ ਦਲੀਲਾਂ ਸੀ, ਤਰਕ ਸੀ, ਬੜਾ ਉਹਨਾਂ ਕੋਲੇ ਭੰਡਾਰ ਸੀਗਾ ਵੀ ਲੈ ਐ ਕਿਵੇਂ, ਇਹ ਮੁਲਕ ਸਾਡਾ, ਅਸੀਂ ਇਸ ਮੁਲਕ ਲਈ ਇੰਨੇ % ਕੁਰਬਾਨੀਆਂ,
ਇੱਥੇ ਜੀ ਫਲਾਨਾ ਰਾਸ਼ਟਰਪਤੀ ਸਾਡਾ ਤੇ ਫਲਾਨਾ, ਜਦੋਂ ਛਤਰ ਫਿਰਿਆ ਟਕਾ ਕੇ ਫਿਰ ਲੱਭਦੇ ਫਿਰਨ ਕੋਈ ਹੈਗਾ ਹੱਥ ਪੱਲੇ। ਉਵੇਂ ਹੀ ਜੇ ਨਸਲਕੁਸ਼ੀ ਦਾ ਸਿੱਧਾ ਵਾਰ ਹੋਵੇ ਤਾਂ ਫਿਰ ਅਕਲ ਛੇਤੀ ਆ ਜਾਂਦੀ ਹੈ। ਇੱਥੇ ਕਈ ਨੇ, ਹੁਣ ਉਹ ਅਕਲ ਕਿਵੇਂ ਆਉਂਦੀ ਆ, ਹਰੇਕ ਦਾ ਵੱਖੋ ਵੱਖਰਾ, ਕਈ ਕਿਵੇਂ, ਕੋਈ ਕਿਵੇਂ, ਹਰੇਕ ਦੀ ਇੱਕ ਘਟਨਾ ਹੁੰਦੀ ਹੈ ਜ਼ਿੰਦਗੀ ਦੇ ਵਿੱਚ, ਪਰ ਉਹ ਇੱਕ ਸੰਵੇਦਨਾ ਹੋਵੇ ਅੰਦਰ ਤਾਂ ਹੀ ਆ ਨਾ। ਜਿਵੇਂ ਪਿੱਛੇ ਜੇ ਸਾਡੇ ਇੱਕ ਸੱਜਣ ਦੱਸਦੇ ਆ ਵੀ ਸ਼ਿਮਲੇ ਗਏ, ਉੱਥੇ ਉਹ ਗਾਣਾ ਜਿਹਾ ਚੱਲਦਾ ਸੀਗਾ ਤੇ ਉਹ ਸਰਾਣਾ ਜਿਹਾ, ਜਿਵੇਂ ਉਹ ਹਮ ਆਪਕੇ ਹੈ ਕੌਣ ਫਿਲਮ ਵਾਲਾ ਸੀਨ ਜਿਹਾ ਬਣਾਇਆ ਹੋਇਆ, ਉਹ ਜਦੋਂ ਗਾਣਾ ਰੋਕਾ ਕਰਨ, ਜਿਹਦੇ ਕੋਲੇ ਉਹ ਚੀਜ਼ ਹੁੰਦੀ ਸੀ ਉਹਨੂੰ ਫਿਰ ਕੁਛ ਨਾ ਕੁਛ ਸੁਣਾਉਣਾ ਪੈਂਦਾ ਸੀ। ਜਿੰਨੇ ਸ਼ੇਰ ਤੇ ਚੁਟਕਲੇ ਸੁਣਾਏ ਜਾ ਰਹੇ ਸੀ ਉਹ ਸਿੱਖਾਂ ਨੂੰ ਟਾਰਗੇਟ ਕਰਕੇ ਸੁਣਾਏ ਜਾ ਰਹੇ ਸੀ। ਇਸ ਮੁਲਕ ਦੇ ਵਿੱਚ ਬੜਾ ਸ਼ੌਂਕ ਆ ਸੰਤਾ ਬੰਤਾ ਟਾਈਪ ਸਿੱਖਾਂ ਨੂੰ ਜਲੀਲ ਕਰਨ ਵਾਲੇ ਚੁਟਕਲੇ, ਸਿੱਖਾਂ ਦੇ ਕਕਾਰਾਂ ਉੱਤੇ, ਖਾਸ ਤੌਰ ਦੇ ਉੱਤੇ ਜੂੜੇ ਉੱਤੇ ਉਹਨੂੰ ਬੜੇ ਭੈੜੇ ਭੈੜੇ ਲਫ਼ਜ਼ਾਂ ਨਾਲ ਟਾਰਗੇਟ ਕਰਕੇ ਚੁਟਕਲੇ ਬਣਾਏ ਹੋਏ ਨੇ ਉਹਨਾਂ ਨੇ, ਤੇ ਹੋਰ ਬੜੀਆਂ ਹੋਸ਼ੀਆਂ ਗੱਲਾਂ। ਤੇ ਆਪਦੇ ਉਹਨਾਂ ਮਾਲਕਾਂ ਜਾਂ ਉਹਨਾਂ ਰੱਖਿਅਕ, ਇਹ ਸਿੱਖਾਂ ਨੇ ਰਾਖੀ ਕੀਤੀ, ਸਿੱਖਾਂ ਨੇ ਇਸ ਮੁਲਕ ਲਈ, ਇਸ ਧਰਤੀ ਲਈ ਜੋ ਕੁਝ ਕੀਤਾ ਉਹ ਇੱਕ ਵੱਖਰੀ ਗੱਲ, ਪਰ ਉੱਥੇ ਉਹ ਬੜੇ ਲੱਗੇ ਹੋਏ ਸਾਰੇ ਜਾਣੇ ਵੀ ਸਿੱਖ ਹੈ ਤੇ ਸਿੱਖ ਬੂ। ਉਹ ਸਾਡਾ ਸੱਜਣ ਕਹਿੰਦਾ ਵੀ ਮੈਂ ਉਹਨਾਂ ਨੂੰ ਆਖਿਆ ਵੀ ਮੈਂ ਤੁਹਾਡੇ ਵਿੱਚ ਤਾਂ ਹੈ ਨਹੀਂ, ਪਰ ਇੱਕ ਮੇਰਾ ਵੀ ਸ਼ੇਰ ਸੁਣਾਉਣ ਨੂੰ ਜੀ ਕਰ। ਉਹ ਕਹਿੰਦੇ ਜੀ ਆਓ ਆਓ ਸਰਦਾਰ ਜੀ, ਆਪ ਸੁਣਾਈਏ ਆਪ ਸੁਣਾਈਏ। ਉਹ ਕਹਿਣ ਲੱਗਿਆ ਵੀ ਮੈਂ ਤਾਂ ਬਾਬਾ ਬੁੱਲੇ ਸ਼ਾਹ ਦਾ ਸ਼ੇਰ ਆ, ਉਹ ਸੁਣਾਉਣਾ ਸੀਗਾ। ਨਾ ਬਾਤ ਕਰੂੰ ਅਬ ਕੀ, ਨਾ ਬਾਤ ਕਰੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਣੋ ਧੋਤੀ ਤੁਮ ਸਭ ਕੀ। ਜਦੋਂ ਉਂਗਲ ਜੀ ਕਮਾਈ ਸਾਰੇ ਚੁੱਪ ਜੇ ਕਰ ਗਏ, ਜਦੋਂ ਕਿ ਪਹਿਲਾਂ ਜਦੋਂ ਸ਼ੇਰ ਜਾਂ ਚੁਟਕਲਾ ਸੁਣਾਉਂਦੇ ਸੀ ਫਿਰ ਤਾੜੀਆਂ ਮਾਰਦੇ ਹੁੰਦੇ ਸੀ। ਆਪ ਤੋਂ ਸਰਦਾਰ ਜੀ ਗੁੱਸਾ ਕਰ ਗਏ। ਉਹ ਕਹਿੰਦਾ ਗੁੱਸਾ ਕਰੋ, ਤਾਂ ਖੁਸ਼ ਬੜੇ ਆ ਸ਼ਿਵਲਾ ਸਾਡੇ ਪੰਜਾਬ 'ਚ ਹੀ ਹੁੰਦਾ ਸੀ, ਤੁਸੀਂ ਇੱਥੇ ਖੜ ਕੇ ਸਾਡੀ ਮਿੱਟੀ ਪੱਟ ਰਹੇ ਹੋ ਤੇ ਅਸੀਂ ਤਾੜੀਆਂ ਮਾਰ ਰਹੇ ਆ। ਖੁਸ਼ੀ ਹੋਣਾ ਸੀ, ਖੁਸ਼ੀ 'ਚ ਤਾੜੀਆਂ ਮਾਰਦੇ ਫਿਰਦੇ ਆ। ਤੇ ਮੈਂ ਤਾਂ ਸ਼ੇਰ ਸੁਣਾਇਆ, ਮੇਰੇ ਵਾਲਾ ਸ਼ੇਰ ਨੇ ਕਾਹਤੋਂ ਸੁਣ ਜੇ ਕਰਤੇ। ਸੋ ਇਸ ਮੁਲਕ ਦੇ ਵਿੱਚ ਜਿਹੜੇ ਸਿੱਖ ਨੂੰ ਸਿੱਖੀ ਜ਼ਿਆਦਾ ਚੜੀ ਆ ਨਾ ਵੀ ਮੈਂ ਬੜਾ ਘੈਂਟ ਆ ਤੇ ਭਾਰਤ ਮਾਤਾ ਵਾ, ਜਦੋਂ ਗਲ 'ਚ ਟਾਇਰ ਪਾਇਆ ਹੋਊਗਾ ਆਪੇ ਹੀ ਅਕਲ ਆ ਜਾਂਦੀ। ਪਰ ਸਾਡੀ ਅਰਦਾਸ ਆ ਸੱਚੇ ਪਾਤਸ਼ਾਹ ਦੇ ਸਾਹਮਣੇ ਕਿ ਸੱਚੇ ਪਾਤਸ਼ਾਹ ਸਾਨੂੰ ਇੰਨੇ ਔਖੇ ਤਰੀਕੇ ਨਾਲ ਨਾ ਇਹ ਮੱਤ ਆਵੇ, ਸੌਖੇ ਤਰੀਕੇ ਨਾਲ ਆ ਜਾਵੇ। ਅਕਲ ਆਵੇ ਜ਼ਰੂਰ, ਗੁਲਾਮੀ ਦਾ ਅਹਿਸਾਸ ਹੋਵੇ ਜ਼ਰੂਰ, ਪਰ ਕਿਸੇ ਸੌਖੇ ਤਰੀਕੇ ਨਾਲ ਹੋ ਜਾਵੇ। ਹੁਣ ਇੱਥੇ ਜਦੋਂ ਕਈ ਭਰਾ ਕਹਿੰਦੇ ਆ ਜੀ ਸਾਡੇ ਨਾਲ ਐ ਕਰਤਾ, ਕੱਲ ਪਿੱਟਦੇ ਸੀ ਵੀ NIA ਛਾਪੇ ਮਾਰਦੀ ਆ ਜੀ, ਫਲਾਨਾ ਹੋ ਗਿਆ, ਉਹ ਸਾਡੇ ਨਾਲ ਵੀ ਹੋ ਸਕਦਾ। ਪਰ ਮਨ ਨੂੰ ਇਸ ਗੱਲ ਦੀ ਤਸੱਲੀ ਤਾਂ ਹੋਊਗੀ ਨਾ, ਜੇ ਮਾਰੇ ਵੀ ਜਾਈਏ ਤਾਂ ਭਾਈ ਆਪਾਂ ਇਸ ਮੁਲਕ ਦੇ, ਆਪਦੇ ਕੌਮ ਦੇ ਹੱਕ 'ਚ ਲੜਦੇ ਆ। ਇਸ ਮੁਲਕ ਦੇ ਜਿਹੜੀਆਂ ਕਰਤੂਤਾਂ ਨੇ ਇਹਨਾਂ ਲੋਕਾਂ ਦੀਆਂ, ਉਹਦੇ ਆਪਣੇ ਖਿਲਾਫ ਬੋਲਦੇ ਆ। ਤੇ ਜੇ ਸਾਨੂੰ ਕਿਸੇ ਤਰੀਕੇ ਨਾਲ ਨੁਕਸਾਨ ਵੀ ਪਹੁੰਚਾਵੇ ਇਹ ਸਿਸਟਮ, ਜਾਂ ਜੇਲ੍ਹ 'ਚ ਸਿੱਟੇ, ਜਾਂ ਕੁਝ ਟਾਰਗੇਟ ਕਿਲਿੰਗ ਚੱਲਦੀ ਆ, ਕੁਝ ਹੋਰ ਕਰਨ, ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪੰਥ ਦੀ ਸੇਵਾ ਤਾਂ ਕੀਤੀ ਹੈ ਨਾ। ਘੱਟੋ ਘੱਟ ਇਹ ਤਾਂ ਨਹੀਂ ਦਿਲ 'ਚ ਮਲਾਲ ਹੋਊਗਾ ਬਾਕੀਆਂ ਵਾਂਗੂ ਵੀ ਹਾਏ ਸਾਰੀ ਉਮਰ ਇਸ ਮੁਲਕ ਦਾ, ਇਸ ਧਰਤੀ ਦਾ, ਇਹਨਾਂ ਲੋਕਾਂ ਦਾ ਗੁਣ ਗਾਇਨ ਕੀਤਾ, ਆਪਾਂ ਤਿਰੰਗੇ ਵਾਲੇ ਆ। ਆਪਣੇ ਮਾਰਗ 'ਚ, ਆਪਣੇ ਦਿਮਾਗ 'ਚ ਤਾਂ ਸਿੱਧਾ ਨਾ ਵੀ ਆਪਾਂ ਤਾਂ ਭਾਈ ਜੋ ਆ ਪੰਥ ਲਈ ਆ, ਗੁਰੂ ਦੀ ਸਿੱਖੀ ਲਈ ਆ। ਸਾਨੂੰ ਤੁਹਾਡਾ ਸੋਨੇ ਰੰਗਾ ਸਾਡਾ ਤੁਹਾਡਾ ਮੁਲਕ ਹੋਵੇ, ਅਸੀਂ ਇਹ ਤੋਂ ਧਾਰਾ ਲੈਣੀਆਂ। ਜਿੱਥੇ ਸਾਡੀ ਹੋਂਦ ਹਸਤੀ ਹਮੇਸ਼ਾ ਖਤਰੇ 'ਚ ਆ, ਜਿੱਥੇ ਸਾਡੀਆਂ ਮਾਵਾਂ ਨੂੰ ਸਾਰਾਗੜੀ ਗੁਰਦੁਆਰੇ ਦੇ ਮੂਹਰੇ ਬਹਿ ਕੇ ਮਰਨ ਵਰਤ ਭੁੱਖ ਹੜਤਾਲਾਂ ਕਰਨੀਆਂ ਪੈਣ ਤੇ ਕੋਈ ਸੁਣੇ ਨਾ ਹੋਵੇ, ਤਾਂ ਕੋਈ ਧੇਲੇ ਦਾ ਲਾਣਾ ਸੜਕ ਤੇ ਬੈਠੇ ਆਥਣ ਨੂੰ ਦੇਖੋ। ਜਿਵੇਂ ਮਹਾਪੁਰਸ਼ ਸੰਤ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ 1984 ਦੇ ਵਿੱਚ ਮਈ ਮਹੀਨੇ ਦੇ ਵਿੱਚ, ਪਹਿਲਾਂ ਤਾਂ 4 ਅਪ੍ਰੈਲ 1983 ਨੂੰ ਰਸਤਾ ਰੋਕੋ ਅੰਦੋਲਨ ਦਾ ਸੱਦਾ ਸੀ ਅਕਾਲੀ ਦਲ ਵੱਲੋਂ ਧਰਮਯੁੱਧ ਮੋਰਚੇ 'ਚ। ਉਦੋਂ ਕੁੱਪ ਦੇ ਟੋਟੇ ਤੇ ਮਲੇਰਕੋਟਲੇ ਕੋਲ ਗੋਲੀ ਚਲਾਤੀ CRP ਵਾਲਿਆਂ ਨੇ, ਉੱਥੇ 1.5 ਦਰਜਨ ਸਾਡੇ ਭਰਾ ਮਾਰਤੇ ਕੌਮ ਨੇ। ਉਹਨਾਂ ਦੇ ਭੋਗ ਵਗੈਰਾ ਜਾਂ ਉਹਨਾਂ ਦਾ ਜਿਹੜਾ ਮਸਲਾ ਚੱਲ ਰਿਹਾ ਸੀ ਉਹ ਸਾਰੇ ਅਪ੍ਰੈਲ ਮਹੀਨੇ 'ਚ ਚੱਲਿਆ। ਤੇ ਮਈ ਦੇ ਪਹਿਲੇ ਹਫ਼ਤੇ ਇੱਕ ਉੱਥੇ ਜਿਹੜਾ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ, ਉਹਦੇ ਸੰਬੰਧ ਵਿੱਚ ਥਾਂ ਥਾਂ ਤੇ ਸਪੀਕਰ ਲਾਏ ਹੁੰਦੇ ਆ, ਕੀਰਤਨ ਚੱਲ ਰਿਹਾ ਸੀਗਾ। ਤੇ ਇੱਕ ਉੱਥੇ ਕੋਈ ਫਿਰਕੂ ਜਹਿਨੀਅਤ ਵਾਲਾ ਲਾਲਾ, ਉਹ ਉਸ ਉਹਦੀਆਂ ਸਪੀਕਰ ਦੀਆਂ ਤਾਰਾਂ ਵੱਢ ਕੇ ਭੱਜਿਆ ਜਾਂਦਾ ਤੇ ਉਹਦੇ ਮਗਰ ਕੋਈ 2 ਜਣਿਆਂ ਨੇ ਹੁਲੀ ਹੱਥ ਕਰਦੀ ਭੱਜ ਲਿਆ। ਗਾਂ ਜਾ ਕੇ ਡਿੱਗ ਡੁੱਗ ਪਿਆ ਤੇ ਉਹਦੇ ਕੋਈ ਸੱਟ ਵੱਜੀ ਜਾਂ ਕੋਈ ਅਟੈਕ ਆਇਆ, ਉਹ ਆਪੇ ਮਰ ਮੁਰ ਗਿਆ। ਤੇ ਜਦੋਂ ਉਹ ਮਰ ਗਿਆ ਤੇ ਸਾਰੇ ਭਾਰਤ ਦੇ ਬਾਹਮਣਵਾਦੀ ਮੀਡੀਆ ਨੇ ਚੀਕਾਂ ਮਾਰੀਆਂ ਜੀ, ਬੜਾ ਮਾਰੇ ਗਏ, ਪੁੱਟੇ ਗਏ ਜੀ। ਪੰਜਾਬ 'ਚ ਇੱਕ ਹਿੰਦੂ ਕਿਵੇਂ ਮਰ ਗਿਆ? ਮੈਂ ਸਿੱਖ ਮਰਦੇ ਰਹਿਣ ਤਾਂ ਕੋਈ ਗੱਲ ਨਹੀਂ, ਹਿੰਦੂ ਕਿਵੇਂ ਮਰ ਗਿਆ? ਹਾਏ ਹਿੰਦੂ ਮਰ ਗਿਆ।
ਪਾਰਲੀਮੈਂਟ ਦੇ ਵਿੱਚ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀਆਂ ਤਕਰੀਰਾਂ ਸੁਣੋ ਕਦੇ। ਉਹ ਕਹਿੰਦੇ ਵੀ ਚਤੁਰਬੇਦੀ ਦੀ ਕੁਰਸੀ ਹਿੱਲ ਗਈ, ਗ੍ਰਹਿ ਮੰਤਰੀ ਸੇਠੀ ਪੱਟ ਦਾ ਫਲਾਨਾ, ਉਹ ਸਾਰਾ ਦੱਸਦੇ ਆ। ਉਹ ਚ ਬੜਾ ਸਮਝ ਪੈਂਦੀ ਆ ਗੱਲ ਦੀ। ਸੰਤ ਸਿੱਧੇ ਸਾਦੇ ਬੋਲੀ ਚ ਗੱਲ ਕਰਦੇ ਹੁੰਦੇ ਸੀ। ਉਹ ਜਦੋਂ ਇੱਕ ਲਾਲਾ ਮਰਿਆ ਪਟਿਆਲੇ ਦੇ ਵਿੱਚ, ਉਦੋਂ ਤਾਂ ਸਾਰਾ ਮੁਲਕ ਚੀਕਾ ਮਾਰ ਉੱਠਿਆ ਤੇ ਸੰਤ ਇਹ ਦਲੀਲ ਦਿੰਦੇ ਹੁੰਦੇ ਸੀ ਵੀ 1978 ਤੋਂ ਹੁਣ ਤੱਕ ਆਪਾਂ 150 ਤੋਂ ਉੱਪਰ ਇੱਥੇ ਮਾਰੇ ਗਏ ਆ ਤੇ ਕਿਸੇ ਨੂੰ ਕੋਈ ਫਰਕ ਪਿਆ, ਪਰ ਇੱਕ ਲਾਲੇ ਦਾ ਫਰਕ ਪੈਂਦਾ। ਇਹਦਾ ਮਤਲਬ ਕੀ ਆ? ਸਾਰੇ ਭਾਰਤ ਨੂੰ ਚਾਹੇ ਸਾਰੇ ਪੰਜਾਬ ਦੇ ਸਿੱਖ ਮਾਰੇ ਜਾਣ, ਕੋਈ ਫਰਕ ਨਹੀਂ, ਪਰ ਇੱਕ ਲਾਲੇ ਦੇ ਝਰੀਟ ਆ ਜੇ ਪਹਿਲੇ ਤੇ ਚੀਕਾਂ ਪੈਂਦੀਆਂ। ਇਵੇਂ ਹੀ ਆ ਕਿਸਾਨ ਸੰਘਰਸ਼ ਦੇ ਵਿੱਚ ਸਾਡੇ ਕਿੰਨੇ ਬੰਦੇ ਆ ਹੁਣੇ ਪਹਿਲਾਂ ਤਾਂ ਉਦੋਂ 800 ਦੇ ਕਰੀਬ ਉਦੋਂ ਸਾਡੇ ਬੰਦਿਆਂ ਦੀਆਂ ਜਾਨਾਂ ਗਈਆਂ, ਹੈ ਕਿਸੇ ਨੂੰ ਫਿਕਰ? ਫਿਰ ਉਹ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਸਾਡੇ 4-5 ਭਰਾਵਾਂ ਨੂੰ ਦਰੜ ਦਿੱਤਾ, ਕਤਲ ਕਰ ਦਿੱਤਾ, ਉਹਦਾ ਵੀ ਸਾਰੇ ਭਾਰਤ 'ਚ ਕਦੇ ਸੁਣਿਆ ਡਿਬੇਟ, ਕਦੇ ਡਿਸਕਸ਼ਨ ਜਿਹੜੇ ਆ ਗੋਦੀ ਮੀਡੀਆ ਵਾਲੇ ਕਰਦੇ? ਫਿਰ ਹੁਣ 8-9 ਜਾਣੇ ਹੁਣ ਸਾਡੇ ਚੜ੍ਹਾਈ ਕਰ ਗਏ ਆ ਕਿਸਾਨ ਸੰਘਰਸ਼ 'ਚ, ਹੈ ਕਿਸੇ ਨੂੰ ਫਿਕਰ? ਪਰ ਇੱਕ ਕੁੜੀ ਨੇ ਜਿੱਦਣ ਉੱਥੇ ਆ ਕੇ ਗੰਦ ਪਾਇਆ, ਭੈੜੇ ਤਰੀਕੇ ਨਾਲ ਉਂਗਲੀ ਦਾ ਨਿਸ਼ਾਨਾ ਬਣਾਇਆ ਤੇ ਸਾਰੇ ਮੁਲਕ ਨੂੰ ਚੇਤਾ ਆਇਆ ਵੀ ਕਿਸਾਨ ਸੰਘਰਸ਼ ਆ। ਉੱਥੇ ਕੁੜੀ ਨਾਲ ਵਧੀਕੀ ਹੋ ਗਈ, ਬੜਾ ਜ਼ੁਲਮ ਹੋ ਗਿਆ, ਉਹ ਲੇਰਾਂ, ਉਹ ਚੀਕਾਂ, ਪੂਰਾ ਜਲੂਸ ਨਿਕਲਿਆ ਪਿਆ ਜੀ ਉਦੋਂ। ਸੋ ਇਸ ਮੁਲਕ ਦੇ ਵਿੱਚ ਹਿੰਦੂ ਹੋਣ ਦੇ ਫਾਇਦੇ ਬੜੇ ਨੇ ਤੇ ਸਿੱਖ ਹੋਣ ਦਾ ਇੱਥੇ ਲੱਗਦਾ ਵੀ ਨੁਕਸਾਨ ਬੜਾ, ਪਰ ਅਸੀਂ ਨਹੀਂ ਸਮਝਦੇ ਨੁਕਸਾਨ ਆ। ਅਸੀਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਸਿੱਖੀ ਦੀ ਸ਼ਾਨ ਆ, ਸਾਨੂੰ ਫਖਰ ਆ ਕਿ ਅਸੀਂ ਸਿੱਖ ਪਰਿਵਾਰਾਂ 'ਚ ਜੰਮੇ ਆ। ਸੋਸ਼ਲ ਮੀਡੀਆ ਤੇ ਜਵਾਕਾਂ ਦਾ, ਮੁੰਡਿਆਂ ਦਾ ਲਿਖਿਆ ਹੈ ਪੜ੍ਹੀ ਦਾ ਵੀ ਇੰਨੀ ਵੱਡੀ ਇਹ ਬ੍ਰਹਿਮੰਡ ਦੀ ਜਿਹੜੀ ਸਾਰਾ ਖਲਾਰਾ, ਇਹਦੇ ਚੋਂ ਧਰਤੀ ਆ, ਧਰਤੀ ਉੱਤੇ ਇੰਨੇ ਮਹਾਦੀਪ ਨੇ, ਇਹਨਾਂ ਮਹਾਦੀਪਾਂ ਚੋਂ ਏਸ਼ੀਆ ਦੇ ਵਿੱਚੋਂ ਕਿੰਨੇ ਮੁਲਕਾਂ ਦੇ ਵਿੱਚੋਂ ਭਾਰਤ ਦੇ ਵਿੱਚੋਂ ਵੀ ਪੰਜਾਬ, ਤੇ ਪੰਜਾਬ ਦੇ ਵਿੱਚ ਵੀ ਸਿੱਖਾਂ ਦੇ ਘਰੇ ਜਨਮ ਮਿਲਿਆ। ਇਹਦੇ ਨਾਲੋਂ ਵੱਡੀ ਹੋਰ ਸਾਨੂੰ ਕੀ ਚਾਹੀਦਾ? ਇਹ ਵੱਡੀ ਸਾਡੇ ਤੇ ਬਖਸ਼ਿਸ਼ ਆ ਵੀ ਸਿੱਖਾਂ ਦੇ ਘਰਾਂ 'ਚ ਜੰਮੇ। ਇਹ ਜਿਹੜੀ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਆ, ਹੁਣ ਇਹਦੀ ਕੀਮਤ ਤਾਂ ਦੇਣੀ ਪਊਗੀ ਨਾ। ਕਦੇ ਕਿਸੇ ਨੇ ਰੇਤੇ ਨੂੰ ਜਾਂ ਕਿਸੇ ਹੋਰ ਇਹੋ ਜਿਹੀ ਚੀਜ਼ ਨੂੰ ਸੋਨੇ ਦੀ ਕੀਮਤ ਹੁੰਦੀ, ਤੋਂ ਜਿਹੜਾ ਸਾਡੇ ਧਰਮ ਦੇ ਉੱਤੇ ਹਮਲਾ, ਸਾਡੇ ਸੱਭਿਆਚਾਰ ਤੇ ਹਮਲਾ, ਸਾਡੀ ਬੋਲੀ ਤੇ ਹਮਲਾ, ਸਾਡੇ ਜੂੜੇ ਤੇ ਹਮਲਾ, ਸਾਡੇ ਊੜੇ ਤੇ ਹਮਲਾ, ਸਾਡੇ ਸਾਰੇ ਕਾਸੇ ਨੂੰ ਖਤਮ ਕਰਕੇ ਇੱਥੇ ਹਿੰਦੂਇਜ਼ਮ ਦੇ ਝੰਡੇ ਚਲਾਉਣ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਤਾਂ ਬਣਨੀਆਂ ਨੇ। ਤੇ ਉਹਨਾਂ ਨੂੰ ਲੱਗਦਾ ਲੈ ਲਿਆ ਕੰਮ, ਜਿਹੜੇ ਬਾਦਲ ਵਰਗੇ ਸਿੱਖ ਜਾਂ ਮਨਜਿੰਦਰ ਸਿੰਘ ਸਰਸੇ ਜਾਂ ਲਾਲਪੁਰੇ ਵਰਗੇ ਸਿੱਖ ਦਿਖਾ ਕੇ ਉਹ ਕਹਿੰਦੇ ਅਸੀਂ ਤਾਂ ਸਾਰੇ ਇਹੋ ਜਿਹੇ ਬਣਾ ਦੇਣੇ। ਪਰ ਉਸ ਸੱਚੇ ਪਾਤਸ਼ਾਹ ਨੇ ਇੱਕ ਛਾਨਣਾ ਲਾਇਆ ਹੋਇਆ। ਅਸਲ ਵਿੱਚ ਸਿੱਖਾਂ ਦੀ ਪਰਖ ਹੋ ਰਹੀ ਆ ਸਾਡੀ ਸਾਰਿਆਂ ਦੀ ਵੀ ਇਹੋ ਜਿਹਾ ਭਿਆਨਕ ਸਮਾਂ ਆ ਗਿਆ, ਹੁਣ ਦੱਸੋ ਸਿੱਖੀ ਨਾਲ ਖੜਦੇ ਹੋ ਕਿ ਨਹੀਂ ਖੜਦੇ? ਕਿਉਂਕਿ ਇਹੋ ਜਿਹਾ ਮਾਹੌਲ ਬਣ ਰਿਹਾ ਜਿਵੇਂ ਸੂਬਾ ਸਰਹੱਦ ਦੀ ਕਚਹਿਰੀ 'ਚ ਉਹਨਾਂ ਨੂੰ ਕਹਿੰਦੇ ਸੀ ਦੀਨ ਕਬੂਲ ਲਓ, ਨਜ਼ਾਰੇ ਲਓਗੇ ਸਾਹਿਬਜ਼ਾਦਿਆਂ ਨੂੰ। ਪਰ ਸਾਹਿਬਜ਼ਾਦਿਆਂ ਨੇ ਉਦੋਂ ਸਿੱਖਾਂ ਦੇ ਲਈ ਇੱਕ ਵੰਗਾਰ, ਇੱਕ ਲੈਸਨ, ਇੱਕ ਲੀਹ ਪਾਤੀ ਬਈ ਪਹਿਲੀ ਗੱਲ ਤਾਂ ਸਾਨੂੰ ਯਕੀਨ ਹੀ ਨਹੀਂ ਵੀ ਸਾਨੂੰ ਤੂੰ ਛੱਡ ਦੇਂਗਾ। ਉਹ ਕਹਿੰਦੇ ਛੱਡ ਦਿਆਂਗੇ, ਜੇ ਛੱਡ ਦਿਓਗੇ ਅਸੀਂ ਜੰਗਲਾਂ 'ਚ ਜਾਵਾਂਗੇ, ਘੋੜੇ ਤੇ ਹਥਿਆਰ ਇਕੱਠੇ ਕਰਾਂਗੇ, ਤੁਹਾਡੇ ਨਾਲ ਆ ਕੇ ਲੜਾਂਗੇ। ਇਹ ਸੀ ਉਹ ਚੇਤਨਾ, ਉਹ ਲੀਹ ਜਿਹੜੀ ਸਾਨੂੰ ਵੀ ਹਰ ਵੇਲੇ ਚੇਤੇ ਰੱਖਣੀ ਚਾਹੀਦੀ ਆ ਵੀ ਆਪਾਂ ਸਾਹਿਬਜ਼ਾਦਿਆਂ ਦੇ ਵਾਰਸ ਬਣਨਾ। ਦਸ਼ਮੇਸ਼ ਪਾਤਸ਼ਾਹ ਨੇ ਨੂੰ ਜਦੋਂ ਪੁੱਛਿਆ ਸੀ ਨਾ ਵੀ ਕਿੱਥੇ ਨੇ, ਉਹ ਕਹਿੰਦੇ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਹੀ। ਤੋ ਆਪਾਂ ਉਹਨਾਂ ਪੁੱਤਾਂ ਦੇ ਵਿੱਚ ਆਪਦਾ ਜੇ ਨਾਂ ਲਿਖਾਉਣਾ ਤਾਂ ਆਪਦੀ ਹੋਂਦ ਹਸਤੀ ਸਿੰਘ ਲੱਖਾਂ ਵਿੱਚ ਖੜਦਾ ਦਿਖਣਾ ਚਾਹੀਦਾ। ਲੱਖਾਂ ਸਿੱਖ, ਲੱਖਾਂ ਲੋਕ ਖੜੇ ਹੋਣ, ਲੋਕ ਦੇਖ ਕੇ ਸਾਡੀ ਪੱਗ ਨੂੰ, ਦਾੜੇ ਨੂੰ, ਸਾਡੀ ਦੇਖ ਨੂੰ ਕਹਿਣ ਵੀ ਆ ਸਿੱਖ। ਤੋ ਜਿਹੜਾ ਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਆ, ਬਖਸ਼ਿਸ਼ ਕੀਤੀ ਆ, ਸਿੱਖਾਂ ਦੇ ਘਰੇ ਪੰਜਾਬ 'ਚ ਜਨਮ ਦੇ ਕੇ ਸਾਰੇ ਸੰਸਾਰ ਦੇ ਵਿੱਚ ਜਿੱਥੇ ਮਰਜੀ ਹੋਈਏ ਆਪਦੇ ਪਛਾਣ ਨੂੰ ਹੋਰ ਜ਼ਿਆਦਾ ਬੁਲੰਦ ਕਰੀਏ, ਹੋਰ ਜ਼ਿਆਦਾ ਮਜ਼ਬੂਤ ਕਰੀਏ। ਤੇ ਇਸ ਤਰੀਕੇ ਨਾਲ ਜਿਹੜੇ ਆ ਸਾਡੇ ਤੇ ਹਮਲੇ ਹੋ ਰਹੇ ਨੇ ਕਿ ਤੁਹਾਡੇ ਜੀ ਪਾਸਪੋਰਟ ਰੱਦ ਕਰ ਦੇਣੇ ਆ, ਤੁਹਾਡੇ ਜੀ ਵੀਜ਼ੇ ਰੱਦ ਕਰ ਦੇਣੇ ਆ, ਹੋਰ ਬੜਾ ਕੁਝ ਚੱਲ ਰਿਹਾ, ਇਹ ਸਾਰੇ ਕਾਸੇ ਦੇ ਉੱਤੇ ਆਪਦਾ ਧਿਆਨ ਦਈਏ। ਦੂਜੇ ਪਾਸੇ ਇਹ ਆ ਕਿ ਕਿਸੇ ਵੀ ਕੌਮ ਦਾ, ਧਰਮ ਦਾ ਜੇ ਨਾਸ਼ ਮਾਰਨਾ ਹੋਵੇ ਨਾ, ਉਹਦੀ ਔਰਤ ਜਿਹੜੀ ਜਾਤੀ ਹੁੰਦੀ ਆ, ਬੀਬੀਆਂ, ਭੈਣਾਂ, ਮਾਵਾਂ, ਉਹਨੂੰ ਕਰਾਹੇ ਪਾਇਆ ਜਾਂਦਾ। ਇਸ ਵੇਲੇ ਸਾਡੀ ਔਰਤ ਜਾਤੀ, ਸਾਡੇ ਸਿੱਖ ਬੀਬੀਆਂ ਦੇ ਸਿਰ ਤੇ ਬਹੁਤ ਭਾਰੀ ਜ਼ਿੰਮੇਵਾਰੀ ਹੈ। ਪਰ ਜਿਸ ਤਰੀਕੇ ਨਾਲ ਫੈਸ਼ਨ ਤੇ ਆਧੁਨਿਕਤਾ
ਇਹ ਦੋ ਚੀਜ਼ਾਂ ਦੇ ਨਾਂ ਹੇਠ ਸਾਡੀਆਂ ਬੀਬੀਆਂ ਨੂੰ ਸਿੱਖ ਇਜ਼ਮ ਤੋਂ ਦੂਰ ਕੀਤਾ ਜਾ ਰਿਹਾ। ਪਿਛਲੇ ਦਿਨੀ ਦੋ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਇੱਕ ਘਟਨਾ ਵਿੱਚ ਚਰਚਾ ਆ ਬਈ ਜੀ ਜਿਹੜੀ ਬੀਬੀ ਸੀ ਵਿਆਹ ਵਾਲੀ, ਉਹਦਾ ਲਹਿੰਗਾ ਹੀ ਇੰਨਾ ਖਤਰਨਾਕ ਸਾਬਤ ਹੋਇਆ ਕਿ ਉਹਦੀ ਜਾਨ ਚਲੀ। ਪਰ ਮੈਂ ਇੱਕ ਵਿਆਹ ਹੋਰ ਦੇਖਿਆ, ਇਹ ਤਾਂ ਕਹਿੰਦੇ ਆ ਲਹਿੰਗਾ ਭਾਰਾ ਸੀ ਜਾਂ ਉਹਦੇ ਨਾਲ ਕੁਝ ਗਲਤ ਵਾਪਰ ਗਿਆ। ਸਿਆਲਾਂ ਜਾਂ ਦੇ ਵਿੱਚ ਇੱਕ ਵਿਆਹ ਤੇ ਜਾਣ ਦਾ ਮੌਕਾ ਮਿਲਿਆ। ਉਸ ਬੀਬੀ ਦੇ ਵਿਆਹ ਵਾਲੀ ਦੇ ਇੰਨੇ ਜ਼ਿਆਦਾ ਮਤਲਬ ਕੱਪੜੇ ਗਲਤ ਜਾਂ ਅਜੀਬ ਲੱਗੇ ਵੀ ਇੰਨੀ ਠੰਡ ਦੇ ਵਿੱਚ ਉਹ ਬਿਲਕੁਲ ਹੀ ਠੀਕ ਨਹੀਂ ਸੀ। ਤੇ ਉਹ ਹੋ ਸਕਦਾ ਉਹ ਘੱਟ ਕੱਪੜਿਆਂ ਨਾਲ ਜਾਂ ਠੰਡ ਨਾਲ ਹੀ ਉਹਦਾ ਕੰਮ ਹੋ ਜਾਂਦਾ। ਪਰ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਆਧੁਨਿਕਤਾ ਦੇ ਨਾਂ ਤੇ, ਸਾਨੂੰ ਬੜਾ ਚੰਗਾ ਲੱਗਿਆ। ਪਿਛਲੇ ਦਿਨੀ ਹਜੂਰ ਸਾਹਿਬ ਤੋਂ ਜਾਂ ਕਪੂਰਥਲੇ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਫੈਸਲਾ ਆਇਆ ਸੀ ਵੀ ਘੱਟੋ ਘੱਟ, ਕਿਉਂਕਿ ਅਸੀਂ ਜਿਹੜਾ ਬਚਪਨ ਦੇਖਿਆ ਉਦੋਂ ਸਾਡੀਆਂ ਜਦੋਂ ਭੈਣਾਂ ਦੇ ਵਿਆਹ ਹੋਏ ਨੇ ਸਾਰੇ ਉਹਨਾਂ ਦੇ ਕੱਲਾ ਮੂੰਹ ਉਹਨਾਂ ਦਾ ਹੁੰਦਾ ਸੀ, ਬਾਕੀ ਤਾਂ ਉਹਨਾਂ ਦਾ ਸਾਰਾ ਸਰੀਰ ਢੱਕਿਆ ਹੁੰਦਾ ਸੀ। ਤੇ ਫਿਰ ਚਲੋ ਸਲਵਾਰ ਸੂਟ ਕਰ ਲਓ, ਜਿਵੇਂ ਅੱਜ ਕੱਲ੍ਹ ਕਈ ਥਾਵਾਂ ਤੇ ਇਹ ਰੁਝਾਨ ਹੁਣ ਦੇਖਣ ਨੂੰ ਮਿਲਿਆ। ਔਰ ਕਈ ਥਾਵਾਂ ਤੇ ਬੀਬੀਆਂ ਖੁਦ ਇਸ ਗੱਲ ਵੱਲ ਨੂੰ ਆ ਰਹੀਆਂ ਨੇ। ਇੱਕ ਤਾਂ ਬੀਬੀਆਂ ਦੀ ਉਹ ਵੈਰਾਈਟੀ ਆ ਨਾ ਜਿਹੜੀ ਕਹਿੰਦੀ ਆ ਵੀ ਜਿੰਨਾ ਵੱਧ ਤੋਂ ਵੱਧ ਪਿੰਡਾਂ ਦਿਖਾਈਏ ਤਾਂ ਵਧੀਆ, ਪਰ ਇੱਕ ਬੀਬੀਆਂ ਉਹ ਵੀ ਨੇ ਜਿਨ੍ਹਾਂ ਨੂੰ ਸਮਝ ਲੱਗ ਗਈ ਹੈ ਗੱਲ ਦੀ ਕਿ ਸਾਨੂੰ ਕਿਰਾਏ ਪਾਇਆ ਜਾ ਰਿਹਾ। ਬੜੀਆਂ ਵਧੀਆ ਤਰੀਕੇ ਨਾਲ ਉਹ ਇਸ ਗੱਲ ਦੀ, ਹੁਣ ਜਦੋਂ ਵਿਆਹ ਸ਼ਾਦੀਆਂ 'ਚ ਜਾਈਦਾ ਕਈ ਥਾਂ ਤੇ ਸਲਵਾਰ ਸੂਟ ਪਾ ਕੇ, ਪੰਜਾਬੀ ਸਾਡਾ ਜਿਹੜਾ ਅਸਲੀ ਪਹਿਰਾਵਾ ਪੂਰਾ ਸਰੀਰ ਕੱਜ ਦਾ, ਸਿਰ ਢਕਿਆ ਹੁੰਦਾ, ਸੋਹਣਾ ਲੱਗਦਾ। ਤੋਂ ਵਿਆਹ ਮੌਕੇ ਮਹਿੰਗੇ ਮਹਿੰਗੇ ਸੋਹਣੇ ਸੋਹਣੇ ਕੱਪੜੇ ਜਿਹੜੇ ਆ ਜਦੋਂ ਪੰਜਾਬੀ ਪਹਿਰਾਵਾ ਪਾ ਕੇ, ਉਵੇਂ ਸਾਨੂੰ ਰਹਿਣਾ ਚਾਹੀਦਾ। ਜਿਹੜਾ ਸਾਡਾ ਨਗਨਤਾ ਵਾਲਾ ਪਹਿਰਾਵਾ ਹੈ ਉਹ ਨਾ ਤਾਂ ਸਾਡੇ ਸੱਭਿਆਚਾਰ ਦੇ ਵਿੱਚ ਮਨਜ਼ੂਰ ਆ ਤੇ ਨਾ ਹੀ ਉਹ ਸਮਾਜਿਕ ਤੌਰ ਤੇ ਚੰਗਾ ਲੱਗਦਾ। ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੱਪੜੇ ਲੀੜੇ ਦੂਜੀ ਤਰ੍ਹਾਂ ਦੇ ਆ, ਉਹ ਉਹਨਾਂ ਦੇ ਧਰਤੀਆਂ, ਉਹਨਾਂ ਦਾ ਮਾਹੌਲ, ਉਹਨਾਂ ਦਾ ਭਾਈਚਾਰਾ ਉਹ ਚੀਜ਼ਾਂ ਨੂੰ ਅਲਾਓ ਕਰਦਾ ਹੋਣਾ। ਸਾਡੇ ਲਈ ਕੁਝ ਸੱਚੇ ਪਾਤਸ਼ਾਹ ਨੇ ਜਿਹੜੇ ਨਿਯਮ ਬਣਾਏ ਨੇ, ਅਸੀਂ ਉਸ ਹਿਸਾਬ ਨਾਲ ਚੱਲੀਏ ਕਿ ਜਿਹੜਾ ਖਾਣਾ ਜਾਂ ਪੀਣਾ ਜਾਂ ਪਹਿਨਣਾ ਉਹੀ ਸਹੀ ਆ, ਜਿਹੜਾ ਸਾਨੂੰ ਆਲੇ ਦੁਆਲੇ 'ਚ ਐਜ ਏ ਸਿੱਖ ਲੋਕ ਦੇਖ ਕੇ ਕਹਿਣ ਕਿ ਸਹੀ ਆ। ਜਿਵੇਂ ਇੱਕ ਮਰਦ ਦੀ ਸਿੱਖ ਦੀ ਪਛਾਣ ਦੇ ਬਾਰੇ ਨਿਯਮ ਨੇ ਕਿ ਉਹ ਕੀ ਪਹਿਨੇ ਕੀ ਖਾਵੇ, ਉਵੇਂ ਹੀ ਔਰਤ ਦੇ ਵੀ ਆ। ਔਰ ਸਿੱਖ ਰਹਿਤ ਮਰਿਆਦਾ ਦੇ ਅੰਦਰ ਇਹ ਭਾਵੇਂ ਸਾਨੂੰ ਦੱਸਿਆ ਗਿਆ, ਪਰ ਫਿਰ ਵੀ ਸਾਡਾ ਕਿਤੇ ਕਿਤੇ ਅਸੀਂ ਟਪਲਾ ਖਾ ਜਾਂਦੇ ਆ। ਅੱਜ ਦੇ ਦੌਰ ਵਿੱਚ ਸਿੱਖ ਬੀਬੀਆਂ ਨੂੰ ਮੂਹਰੇ ਆਉਣਾ ਪਊਗਾ। ਹਰ ਥਾਂ ਦੇ ਉੱਤੇ ਇਹ ਗੱਲ ਸੋਚਣੀ ਪਊਗੀ ਕਿ ਇੱਕ ਧਿਰ ਵਾ ਜਿਹੜੀ ਬੜੀ ਸਕੀਮ ਦੇ ਨਾਲ ਸਾਡੇ ਭਾਈਚਾਰੇ ਦੀਆਂ ਬੀਬੀਆਂ ਨੂੰ ਇਹ ਕਿ ਤੁਸੀਂ ਬੜੀਆਂ ਜ਼ਬਰਦਸਤ ਹੋ, ਤੁਸੀਂ ਬੋਲਡ ਹੋ। ਬੋਲਡ ਹੋਣ ਦੇ ਅਰਥ ਮਤਲਬ ਬੇਹਯਾ ਹੋਣਾ, ਬੇਸ਼ਰਮ ਹੋਣਾ ਤੇ ਨਗਨ ਹੋਣਾ, ਇਹ ਨਹੀਂ ਆ। ਬੋਲਡ ਹੋਣ ਦੇ ਅਰਥ ਨੇ ਆਪਦੇ ਧਰਮ ਵਿੱਚ ਪ੍ਰਪੱਕ ਹੋਣਾ। ਔਰ ਬੜਾ ਚੰਗਾ ਲੱਗਦਾ ਜਦੋਂ ਬਹੁਤ ਸਾਰੀਆਂ ਨਵੀਆਂ ਵਿਆਹ ਵਾਲੀਆਂ ਬੀਬੀਆਂ ਨੂੰ ਦੇਖੀਦਾ, ਪੂਰਾ ਉਹਨਾਂ ਦਾ ਦਸਤਾਰ ਨਾਲ ਸਿਰ ਢਕਿਆ ਹੁੰਦਾ, ਦਸਤਾਰ ਸਜਾਉਂਦੀਆਂ ਨੇ। ਤੇ ਕਈ ਜਿਹੜੇ ਨੌਜਵਾਨ ਜਦੋਂ ਵਿਆਹ ਹੁੰਦਾ ਉਦੋਂ ਚੋਲਾ ਵਧੀਆ ਸਜਾ ਕੇ ਆਨੰਦ ਕਾਰਜਾਂ ਤੇ ਬੈਠਦੇ ਆ। ਤਾਂ ਇਹ ਸਾਨੂੰ ਇਹ ਮੰਨਣਾ ਚਾਹੀਦਾ ਕਿ ਇਹ ਵੀ ਇੱਕ ਲੜਾਈ ਆ ਕਿ ਤੁਸੀਂ ਆਪਦੇ ਪਹਿਰਾਵੇ ਨੂੰ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ, ਸਿੱਖ ਸਿਵਲਾਈਜੇਸ਼ਨ ਨੂੰ ਬਚਾਉਣ ਲਈ ਲੜ ਰਹੇ। ਦੂਜੇ ਪਾਸੇ ਸਾਤੋਂ ਇਹ ਸਾਰਾ ਕੁਝ ਛੁਡਵਾ ਕੇ ਆਧੁਨਿਕਤਾ ਦੇ ਨਾਂ ਵੀ ਤੁਸੀਂ ਅਗਾਂਹ ਵਧੂ ਬਣੋ। ਅਗਾਂਹ ਵਧੂ ਹੋਣ ਦਾ ਅਰਥ ਆ ਵੀ ਸਿੱਖ ਧਰਮ ਦੀਆਂ ਮਾਨਤਾਵਾਂ ਤੋੜੋ। ਕਹਿੰਦੇ ਜੇ ਤਾਂ ਰੂੜੀਵਾਦ ਆ, ਕਾਮਰੇਡ ਕਹਿੰਦੇ ਆ, ਤਾਂ ਬਹੁਤ ਐਵੇਂ ਗਲਤ ਗੱਲ ਆ। ਤੇ ਇਹ ਉਹ ਲੋਕ ਸਾਨੂੰ ਦੱਸਣਗੇ ਜਿਹੜੇ ਸਿੱਖੀ ਨੂੰ ਜਾਂ ਸਿੱਖਾਂ ਨੂੰ ਓਕੇ ਨਹੀਂ ਹੈਗੇ ਕਰਦੇ, ਪ੍ਰਵਾਨ ਨਹੀਂ ਕਰਦੇ, ਸਾਡੇ ਖਿਲਾਫ ਨੇ। ਸੋ ਜਿਹੜਾ ਦੁਸ਼ਮਣ ਦਾ ਹਮਲਾ ਉਹਦੇ ਬੇਅੰਤ ਰੂਪ ਨੇ, ਉਹਨਾਂ ਦੇ ਹਰ ਹਮਲੇ ਨੂੰ ਸਮਝਣ ਦੀ ਔਰ ਉਸ ਹਮਲੇ ਦੇ ਖਿਲਾਫ ਭੁਗਤਣ ਦੀ, ਉਹਦੇ ਖਿਲਾਫ ਡਟਣ ਦੀ ਸਾਡੀ ਜਿਹੜੀ ਫਿਤਰਤ ਆ ਉਹ ਹੋਣੀ ਚਾਹੀਦੀ ਆ। ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਣੀ, ਉਹ ਦੁਸ਼ਮਣ ਜਿਹੜਾ ਕਮੀਨਾ ਹੋਵੇ। ਇੱਕ ਦੁਸ਼ਮਣ ਹੁੰਦਾ ਜਿਹੜਾ ਸਿੱਧਾ ਲੜਦਾ, ਇੱਥੇ ਤਾਂ ਦੁਸ਼ਮਣ ਦਾ ਪਤਾ ਹੀ ਨਹੀਂ ਵੀ ਕਿਹੜੇ ਤਰੀਕੇ ਨਾਲ ਕਿਵੇਂ ਪੇਸ਼ ਆਊਗਾ। ਪਰ ਸਾਡੀ ਇਸ ਮੌਕੇ ਜਿਹੜੇ ਜੰਗ ਦੇ ਕਰੋੜਾਂ ਹੀ ਤਰੀਕਿਆਂ ਦੇ, ਕਰੋੜਾਂ ਹੀ ਫਰੰਟਾਂ ਤੇ, ਜਿਹੜੀ ਮੈਂ ਸ਼ੁਰੂ 'ਚ ਗੱਲ ਕਹੀ ਸੀ ਕਿ ਸਾਨੂੰ ਹਰ ਤਰ੍ਹਾਂ ਦੇ ਬੰਦੇ ਦੀ ਜਿਹੜੀ ਲੋੜ ਆ, ਹਰ ਤਰ੍ਹਾਂ ਦੇ ਖਿਆਲ ਦੀ ਲੋੜ ਆ। ਕਿਉਂਕਿ ਦੁਸ਼ਮਣ ਕੋਈ ਵੀ ਰਾਹ ਸਾਡੇ ਉੱਤੇ ਹਮਲਾ ਕਰਨ ਦਾ ਛੱਡਦਾ ਨਹੀਂ। ਉਹ ਕਈ ਵਾਰ ਤਾਂ ਪਤਾ ਵੀ ਨਹੀਂ ਲੱਗਦਾ ਕਿ ਇਹ ਹਮਲਾ ਹੀ ਹੈ। ਤੇ ਜਦੋਂ ਸਾਨੂੰ ਸਮਝ ਲੱਗੇ, ਉਹ ਮੈਂ ਦੋ ਤਿੰਨ ਗੱਲਾਂ ਕਹਿਣਾ ਹੁੰਦਾ। ਇੱਕ ਤਾਂ ਇਹ
कि ਜਿਹੜੀ ਵੀ ਗੱਲ ਹਿੰਦੂ ਕਵੇ ਤੁਹਾਨੂੰ ਵੀ ਐਂ ਕਰੋ ਉਹ ਪਹਿਲੇ ਹੀ ਛੱਡ ਦੋ, ਉਹ ਪਤਾ ਹੀ ਆ ਵੀ ਇਹ ਸਾਨੂੰ ਕਰਾਹੇ ਪਾਉਣ ਲਈ ਕਹਿ ਰਿਹਾ। ਹਿੰਦੂ ਸਾਡਾ ਭਲਾ ਸੋਚ ਹੀ ਨਹੀਂ ਸਕਦਾ। ਹਿੰਦੂਇਜ਼ਮ ਜਿਹੜੀ ਗੱਲ ਕਹਿ ਰਿਹਾ ਉਹ ਗਲਤ ਵੈਸੇ ਪੱਕਾ ਹੀ ਆ, ਕਿਉਂਕਿ ਬਾਣੀ ਮਾਫ ਕਰਨਾ ਜਿਹੜੇ ਸਾਡੇ ਹੁਕਮ ਨੇ ਉਹਨਾਂ 'ਚ ਇਹੀ ਹੈ ਨਾ ਕਿ ਜਬ ਜੇ ਗਹਿ ਵਿਪਰਨ ਕੀ ਰੀਤ, ਤੋਂ ਵਿਪਰਨ ਕੀ ਰੀਤ ਹਿੰਦੂ ਦੀ ਰੀਤ ਆ, ਹਿੰਦੂਇਜ਼ਮ ਦੀ ਰੀਤ ਆ, ਉਹ ਤੋਂ ਆਪਾਂ ਹਮੇਸ਼ਾ ਪਰਾਂ ਰਹਿਣਾ, ਦੂਰ ਰਹਿਣਾ, ਉਹ ਨਹੀਂ ਕੁਰਬਾਨ ਕਰਨੀ। ਤਾਂ ਹੀ ਸਾਨੂੰ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਿਲਣਗੀਆਂ। ਦੂਜਾ ਜਿਹੜਾ ਨੁਕਤਾ ਉਹ ਇਹ ਆ ਕਿ ਸਿੱਖ ਰਹਿਤ ਮਰਿਆਦਾ ਪੜ੍ਹੋ। ਉਪਰੰਤ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਉਹਨਾਂ ਦੀ ਵਿਆਖਿਆ ਕੀਤੀ ਆ ਦਰਪਣ ਸਿੱਖ ਰਹਿਤ ਮਰਿਆਦਾ। ਉਹਦੇ ਤੋਂ ਸਮਝੋ, ਜਿਹੜੇ ਵੀ ਸਵਾਲ ਦਾ ਸਾਨੂੰ ਵੱਲ ਨਾ ਆਵੇ, ਸਮਝ ਨਾ ਆਵੇ, ਆਪਦੇ ਇਤਿਹਾਸ ਤੋਂ, ਆਪਦੇ ਸਿਧਾਂਤ ਤੋਂ ਪ੍ਰੇਰਨਾ ਲਓ, ਆਪਦੇ ਧਰਮ ਵਿੱਚ ਪਰਪੱਕ ਹੋਵੋ ਤੇ ਹਰ ਉਹ ਚੀਜ਼ ਜਿਹਦੇ ਬਾਰੇ ਸਾਨੂੰ ਸ਼ੰਕਾ ਹੋਵੇ ਉਹਦੇ ਬਾਰੇ ਗਿਆਨ ਹਾਸਲ ਕਰੋ। ਜਿੰਨਾ ਜ਼ਿਆਦਾ ਸਾਨੂੰ ਸਾਡੇ ਧਰਮ ਬਾਰੇ, ਇਤਿਹਾਸ ਬਾਰੇ ਪਤਾ ਹੋਊਗਾ ਉਹਨੇ ਸਾਡੇ 'ਚ ਪਰਪੱਕਤਾ ਹੋਊਗੀ। ਕੱਟੜ ਹੋਣਾ ਹੋਰ ਗੱਲ ਹੁੰਦੀ ਆ, ਮੂਲਵਾਦੀ ਹੋਣਾ ਹੋਰ ਗੱਲ ਹੁੰਦੀ ਆ, ਐਕਸਟ੍ਰੀਮਿਸਟ, ਟੈਰੋਰਿਸਟ ਜਾਂ ਹੋਰ, ਇਹ ਸਾਰੇ ਸਾਨੂੰ ਟੈਗ ਦਿੱਤੇ ਜਾਂਦੇ ਨੇ। ਗੁਰਸਿੱਖ ਬਣੀਏ, ਸਚਿਆਰ ਬਣੀਏ, ਸਿਵਲਾਈਜ਼ਡ ਸੱਭਿਅਕ ਮਨੁੱਖ ਬਣੀਏ। ਦੁਨੀਆ ਸਾਡੀ ਮਿਸਾਲ ਦੇਵੇ ਕਿ ਬਹੁਤ ਹੀ ਕਮਾਲ ਦੇ ਲੋਕ ਹੁੰਦੇ ਆ। ਜਿਵੇਂ ਪਿਛਲੀਆਂ ਸਦੀਆਂ ਦੇ ਵਿੱਚ ਸਾਡੇ ਬਾਰੇ ਗੱਲਾਂ ਸਾਡੇ ਬਜ਼ੁਰਗਾਂ ਦੀਆਂ ਸਾਡੇ ਲਈ ਮਾਣ ਵਧਾਉਂਦੀਆਂ ਨੇ। ਸਿੰਗਾਪੁਰ, ਮਲਾਇਆ, ਮਲੇਸ਼ੀਆ ਜਦੋਂ ਸਾਡੇ ਜਾਂਦੇ ਸੀ ਉਹ ਕਹਿੰਦੇ ਸੀ ਸਭ ਤੋਂ ਗੁੱਡ ਜਿਹੜੇ, ਸਭ ਤੋਂ ਵਧੀਆ ਜਿਹੜੇ ਲੋਕ ਆ ਜਿਨ੍ਹਾਂ ਨੂੰ ਕੰਮ ਤੇ ਜੌਬ ਤਾਂ ਕਰਨੀ ਆ, ਕੋਈ ਕਿਰਤ ਤਾਂ ਕਰਨੀ ਆ, ਇਹ ਇਹਨਾਂ ਦੇ ਉੱਤੇ ਗਰੰਟੀ ਆ ਵੀ ਇਹਨਾਂ ਦੇ ਹੁੰਦਿਆਂ ਕੋਈ ਖਤਰਾ ਨਹੀਂ। ਇੱਥੇ ਭਾਰਤ ਜਾਂ ਲਾਲੇ ਵੀ ਕਹਿੰਦੇ ਹੁੰਦੇ ਸੀ ਵੀ ਸਾਰੀ ਬੱਸ ਵਿੱਚ ਜਦੋਂ ਲਾਲਾ ਚੜ੍ਹਦਾ ਸੀ ਨਾ ਉਹ ਦੇਖਦਾ ਸੀਗਾ ਵੀ ਮੈਂ ਆਪਦੇ ਪਰਿਵਾਰ ਦੀ ਬੀਬੀ ਨੂੰ ਗੱਡੀ 'ਚ ਬਿਠਾਉਣ ਆਇਆ, ਬੱਸ 'ਚ ਜੇ ਇੱਕ ਸਰਦਾਰ ਬੈਠਾ ਤਾਂ ਇਹਦੇ ਹੁੰਦਿਆਂ ਕੋਈ ਬਦਸਲੂਕੀ, ਬਦਕਲਾਮੀ ਨਹੀਂ ਹੋ ਸਕਦੀ। ਉਹ ਬੜੀ ਸਾਡੇ ਪੁਰਖਿਆਂ ਦੀਆਂ ਇਹ ਗੱਲਾਂ ਨੇ। ਇਵੇਂ ਹੀ ਸਾਰੇ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ 'ਚ ਜਿਹੜੇ ਸਾਡੇ ਪੁਰਖੇ ਬਜ਼ੁਰਗ ਸਾਡੇ ਪਹਿਲਾਂ ਗਏ ਨੇ, ਉਹ ਹੁਣ ਵਾਲਿਆਂ ਦਾ ਰਾਹ ਤਾਂਹੀਓ ਸੌਖਾ ਹੋਇਆ ਕਿਉਂਕਿ ਪਹਿਲਾਂ ਵਾਲਿਆਂ ਨੇ ਉੱਥੇ ਨੈਤਿਕਤਾ ਦੇ ਝੰਡੇ ਗੱਡੇ। ਤੋ ਸਾਡੀ ਜਿਹੜੀ ਸਿੱਖ ਨੈਤਿਕਤਾ ਦਾ ਪਾਠ ਆ ਉਹ ਸਾਨੂੰ ਪੜ੍ਹਨਾ ਪਊ। ਆਪਦੀ ਕੌਮ ਦੇ ਸੱਭਿਆਚਾਰ ਨੂੰ ਦੁਨੀਆ ਦੇ ਵਿੱਚ ਉੱਚਾ ਲੈ ਕੇ ਜਾਣਾ ਪਊ ਤੇ ਇਹ ਸਾਰਾ ਕੁਝ ਰਲ ਮਿਲ ਕੇ ਦੁਨੀਆ ਦੇ ਵਿੱਚ ਹਰ ਮੁਲਕ ਦੇ ਬੰਦੇ ਨੂੰ ਇਹ ਕਹਿਣ ਲਈ ਕਹੇਗਾ ਕਿ ਇੰਨੇ ਉੱਚੇ ਸੁੱਚੇ ਕਿਰਦਾਰ ਵਾਲਿਆਂ ਦਾ ਆਪਦਾ ਮੁਲਕ ਹੋਣਾ ਚਾਹੀਦਾ ਤੇ ਉਹਨਾਂ ਨੂੰ ਤਿਰਸਕਾਰਨਾ ਪਊਗਾ, ਧਿਰਕਾਰਨਾ ਪਊਗਾ ਜਿਹੜੇ ਇਸ ਨਸਲ ਵਾਲੇ, ਇਸ ਉੱਚੇ ਸੁੱਚੇ ਸੱਭਿਆਚਾਰ ਵਾਲੇ ਲੋਕਾਂ ਨੂੰ ਤੰਗ ਕਰਦੇ ਆ, ਪਰੇਸ਼ਾਨ ਕਰਦੇ ਆ। ਇਹੀ ਸਾਡੀ ਪ੍ਰਾਪਤੀ ਹੋਊਗੀ। ਅੱਜ ਨੈਰੇਟਿਵ ਸਿਰਜਣ ਦੀ ਲੜਾਈ ਆ, ਵਰਤਾਂਤ ਸਿਰਜਣ ਦੀ ਲੜਾਈ ਆ। ਹਰ ਉਹ ਸ਼ਖਸ, ਹਰ ਉਹ ਧਿਰ, ਹਰ ਉਹ ਵਿਅਕਤੀ ਵੈਲਕਮ ਹੈ ਜਿਹੜਾ ਸਾਡੀ ਕੌਮ ਦਾ ਸਿਰ ਉੱਚਾ ਕਰਦਾ ਤੇ ਉਹ ਲੋਕ ਜਿਹੜੇ ਇਸ ਭਾਵਨਾ ਦੇ ਉਲਟ ਚੱਲਦੇ ਆ ਉਹਨਾਂ ਦੇ ਉੱਤੇ, ਉਹਨਾਂ ਬਾਰੇ ਅਰਦਾਸ ਕਰਨੀ ਬਣਦੀ ਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਸਮੱਤ ਬਖਸ਼ਣ। ਇੱਥੇ ਸਮਾਪਤੀ ਆ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।